ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲ ਗਏ ਅੱਜ ਸਾਲ 2022 ਦੀ 30 ਦਸੰਬਰ ਹੈ ਤੇ ਦਿਨ ਸ਼ੁੱਕਰਵਾਰ ਹੈ। ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟ, ਸਰਬਜੀਤ ਸਿੰਘ ਸ਼ੋਕਰ ਟਰਲਕ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੇਲਾ ਦੀ। ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸ਼ੁੱਕਰਵਾਰ ਹੈ। ਅੱਜ ਮਿੰਟੂ ਜੀ ਜਦੋਂ ਆਪਾਂ ਇੱਕ ਬ੍ਰੇਕ ਦੇ ਲਈ ਰੁਕਾਂਗੇ ਉਸ ਤੋਂ ਬਾਅਦ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਸਵਾਲ ਪੁੱਛਣ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200। ਇਸ ਨੰਬਰ ਤੇ ਡਾਇਲ ਕਰਕੇ ਤੁਸੀਂ ਮਿੰਟੂ ਜੀ ਨੂੰ ਆਪਣਾ ਸਵਾਲ ਕਰ ਸਕੋਗੇ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਸੰਦੀਪ ਸਿੰਘ ਤੋਂ। ਸੰਦੀਪ ਸਿੰਘ ਤੇ ਦੋਸ਼ ਲਾਉਣ ਵਾਲੀ ਪੀੜਤ ਨੇ ਇੱਕ ਹੋਰ ਦੋਸ਼ ਲਾਇਆ ਜੀ। ਬਿਲਕੁਲ, ਦੇਖੋ ਇਹ ਸੰਦੀਪ ਸਿੰਘ ਉਹ ਕਹਿ ਲਈਏ ਆਪਾਂ ਕਿ ਸੰਦੀਪ ਸਿੰਘ ਖਿਡਾਰੀ ਹੈ ਜਿਸ ਨੇ ਪੂਰਾ ਸਿੱਕਾ ਚਲਾਇਆ ਹਾਕੀ ਦੇ ਜਗਤ ਦੇ ਵਿੱਚ। ਤਾਂ ਫਿਰ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਆ ਜਾਂਦਾ ਹੈ ਸੰਦੀਪ ਸਿੰਘ ਤੇ ਚੁਣਿਆ ਜਾਂਦਾ ਤੇ ਚੁਣਨ ਤੋਂ ਬਾਅਦ ਫਿਰ ਉਹਨੂੰ ਦਿੱਤਾ ਜਾਂਦਾ ਖੇਡ ਮੰਤਰਾਲਾ ਹਰਿਆਣੇ ਦਾ। ਇਸ ਵੇਲੇ ਹਰਿਆਣੇ ਦਾ ਖੇਡ ਮੰਤਰੀ ਆ ਸੰਦੀਪ ਸਿੰਘ, ਜਿਹਦੀ ਬਾਇਓਪਿਕ ਵੀ ਬਣ ਚੁੱਕੀ ਆ। ਜਿਹੜਾ ਦੁਨੀਆ ਦੇ ਉਸ ਟਾਈਮ ਦੇ ਮੰਨੇ ਪਰਵੰਨੇ ਡਰੈਗ ਫਲਿਕਰਾਂ ਚੋਂ ਇੱਕ ਸੀਗਾ। ਬੜਾ ਸਪੀਡੀ ਕਹਿ ਲਓ ਉਹਦਾ ਮਤਲਬ ਕਿ ਡਰੈਗ ਫਲਿਕ ਹੁੰਦਾ ਸੀਗਾ। ਤਾਂ ਖੈਰ ਚਲੋ ਇਹ ਸਾਰਾ ਕੁਝ ਰਿਹਾ। ਤਾਂ ਇਹਦੇ ਤੇ ਇੱਕ ਜੂਨੀਅਰ ਐਥਲੈਟਿਕ ਕੋਚ ਹੈ ਬੀਬੀ, ਉਹਨੇ ਦੋਸ਼ ਲਾਏ ਸਨ। ਦੋਸ਼ ਇਹ ਲਾਏ ਸਨ ਕਿ ਮੇਰੀ ਜਾਣਬੁੱਝ ਕੇ ਬਦਲੀ ਕਰਕੇ ਫਿਰ ਉਸ ਤੋਂ ਬਾਅਦ ਮੈਨੂੰ ਸੱਦਿਆ ਗਿਆ ਤੇ ਸੱਦ ਕੇ ਭੱਦੇ ਕਮੈਂਟ ਪਾਸ ਕੀਤੇ ਗਏ। ਫਿਰ ਇਸ ਤੋਂ ਇਲਾਵਾ ਛੇੜਛਾੜ ਕੀਤੀ ਗਈ ਤੇ ਯਾਨੀ ਮੈਨੂੰ ਕੰਪਰੋਮਾਈਜ਼ਡ ਹੋਣ ਵਾਸਤੇ ਮਜਬੂਰ ਕੀਤਾ ਗਿਆ ਜਾਂ ਕਹਿ ਲਓ ਕਿ ਪੇਸ਼ਕਸ਼ ਕੀਤੀ ਗਈ। ਤੋ ਇਹ ਮਾਮਲਾ ਸੀਗਾ। ਇਹ ਕੱਲ ਪੀਸੀ ਹੋਈ। ਫਿਰ ਉਸ ਤੋਂ ਬਾਅਦ ਸੰਦੀਪ ਸਿੰਘ ਨੇ ਵੀ ਪੀਸੀ ਕੀਤੀ। ਪੀਸੀ ਦੇ ਵਿੱਚ ਇਹਨੇ ਕਿਹਾ ਕਿ ਦੇਖੋ ਇਹ ਸਾਰਾ ਕੁਝ ਜਿਹੜਾ ਹੈ ਬੇਬੁਨਿਆਦ ਵਾ ਤੇ ਜਿਹੜੀ ਬੀਬੀ ਨੇ ਪੀਸੀ ਕੀਤੀ ਆ ਉਹ ਚੌਟਾਲੇ ਦੇ ਘਰ ਕੀਤੀ ਆ। ਤੇ ਇਸ ਤਰ੍ਹਾਂ ਲੱਗਦਾ ਆ ਕਿ ਬਈ ਸ਼ਾਇਦ ਕਿਤੇ ਨਾ ਕਿਤੇ ਇਹ ਕੋਈ ਸਿਆਸੀ ਦੁਰਭਾਵਨਾ ਹੈ। ਚਲੋ ਇੱਕ ਪਾਸੇ ਇਲਜ਼ਾਮ ਤਰਾਸ਼ੀ ਤੇ ਦੂਜੇ ਪਾਸਿਓਂ ਸੰਦੀਪ ਸਿੰਘ ਨੇ ਧਮਕੀ ਵੀ ਦੇ ਦਿੱਤੀ ਕਿ ਬਈ ਮੈਂ ਡੈਫਾਮੇਸ਼ਨ ਦਾ ਕੇਸ ਪਾਵਾਂਗਾ, ਮਾਣਹਾਨੀ ਦਾ ਮੁਕੱਦਮਾ ਕਰਾਂਗਾ। ਪਰ ਜਿਵੇਂ ਹੀ ਅੱਜ ਦਾ ਦਿਨ ਚੜਿਆ ਤਾਂ ਅੱਜ ਉਹ ਬੀਬੀ ਖੁਦ ਫਿਰ SSP ਦਫ਼ਤਰ ਜਾਂਦੀ ਆ। ਉੱਥੇ ਜਾ ਕੇ ਸ਼ਿਕਾਇਤ ਦਰਜ ਕਰਵਾਉਂਦੀ ਆ ਕਿ ਜਿਵੇਂ ਹੀ ਮੈਂ ਕੱਲ ਪੀਸੀ ਕੀਤੀ, ਇਹ ਮਾਮਲਾ ਪ੍ਰਕਾਸ਼ ਦੇ ਵਿੱਚ ਲਿਆਂਦਾ, ਤਿਵੇਂ ਨਾਲ ਦੀ ਨਾਲ ਮੈਨੂੰ ਧਮਕੀਆਂ ਮਿਲਣੀਆਂ ਸਟਾਰਟ ਹੋ ਗਈਆਂ। ਅੱਜ ਕੱਲ ਇਹ ਵੀ ਇੱਕ ਬੜਾ ਟ੍ਰੈਂਡ ਚੱਲ ਰਿਹਾ। ਇੱਕ ਪੱਤਰਕਾਰ ਵੀ ਹੁਣੇ ਰੋ ਰਿਹਾ ਸੀਗਾ ਕਿ ਮਤਲਬ ਕਿ ਸਵਾਲ ਚੁੱਕ ਰਿਹਾ ਸੀਗਾ ਕਿ ਮੈਂ ਅਮਰਤਪਾਲ ਸਿੰਘ ਤੇ ਸਵਾਲ ਚੁੱਕੇ ਤੇ ਮੈਨੂੰ ਗਾਲਾਂ ਪੈ ਰਹੀਆਂ ਨੇ। ਹੁਣ ਗਾਲਾਂ ਕੱਢਣ ਵਾਲੇ ਕੌਣ ਲੋਕ ਨੇ, ਉਹ ਤਾਂ ਬਾਈ ਕੁਛ ਨਹੀਂ ਕਿਹਾ ਜਾ ਸਕਦਾ। ਤਾਂ ਗੱਲ ਇਹ ਹੈ ਕਿ ਇਹ ਸਾਰਾ ਕੁਛ ਹੁੰਦਾ ਹੈ ਜਿਵੇਂ ਹੀ ਕੋਈ ਬੰਦਾ ਕੋਈ ਇਸ ਤਰ੍ਹਾਂ ਕਿਸੇ ਵੀ ਲਾਈਮਲਾਈਟ ਚ ਆਉਂਦਾ, ਕਿਸੇ ਤੇ ਇਲਜ਼ਾਮ ਲਾਉਂਦਾ, ਤਾਂ ਨਾਲ ਦੀ ਨਾਲ ਫਿਰ ਉਹਨਾਂ ਦੇ ਸਮਰਥਕ ਜਿਹੜੇ ਹੁੰਦੇ ਆ ਜਾਂ ਕਹਿ ਲਓ ਕਿ ਕੁਛ ਜਿਹੜੇ ਫੇਕ ਆਈਡੀਆਂ ਵਾਲੇ ਉਹ ਆ ਜਾਂਦੇ ਆ। ਇਹ ਬੀਬੀ ਕਹਿੰਦੀ ਆ ਕਿ ਮੈਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਗਿਆ, ਫੇਕ ਆਈਡੀਜ਼ ਜਾਂ ਹੁਣ ਪਤਾ ਨਹੀਂ ਅਸਲ ਆਈਡੀਜ਼। ਤਾਂ ਇੱਥੋਂ ਤੱਕ ਕਿ ਧਮਕੀਆਂ ਤੋਂ ਇਲਾਵਾ ਮੈਨੂੰ ਇਹ ਕਿਹਾ ਗਿਆ ਕਿ ਤੂੰ ਸਮਝੌਤਾ ਕਰ ਲਾ, ਪਰ ਮੈਂ ਸਮਝੌਤਾ ਨਹੀਂ ਕਰਾਂਗੀ। ਤਾਂ ਇਹ ਕਾਫੀ ਮਾਮਲਾ ਗੰਭੀਰ ਹੋ ਜਾਂਦਾ ਕਿਉਂਕਿ ਇੱਕ ਤਾਂ ਉਸ ਬੀਬੀ ਨੇ ਇਹ ਸਾਰੇ ਦੋਸ਼ ਲਾਏ ਨੇ ਕਿ ਮੈਨੂੰ ਬਹੁਤ ਜ਼ਿਆਦਾ
ਇਹਨਾਂ ਵੱਲੋਂ ਪ੍ਰਤਾੜਿਤ ਕੀਤਾ ਗਿਆ, ਸ਼ੋਸ਼ਿਤ ਕੀਤਾ ਗਿਆ, ਤੇ ਇਸ ਤੋਂ ਇਲਾਵਾ ਫਿਰ ਇਹ ਕਿਹਾ ਜਾ ਰਿਹਾ ਕਿ ਸਮਝੌਤਾ ਕਰ ਲਓ। ਤਾਂ ਇਹ ਹੁਣ ਸ਼ਿਕਾਇਤ ਐਸਐਸਪੀ ਕੋਲ ਗਈ ਚਲੀ ਹੈ, ਪਰ ਉਸ ਤੋਂ ਪਹਿਲਾਂ ਉਸ ਬੀਬੀ ਨੇ ਆਖਿਆ ਕਿ ਪਹਿਲਾਂ ਮੈਂ ਡੀਜੀ ਕੋਲ ਵੀ ਪਹੁੰਚ ਕੀਤੀ ਤੇ ਗ੍ਰਹਿ ਮੰਤਰੀ ਤੱਕ ਵੀ ਪਹੁੰਚ ਕੀਤੀ, ਮੇਰੇ ਕਿਸੇ ਨੇ ਕੋਈ ਹਟਕੋਰੇ ਸੁਣੇ ਨਹੀਂ ਹੈ। ਤਾਂ ਹੁਣ ਦੇਖੋ ਸ਼ਿਕਾਇਤ ਵੀ ਦਰਜ ਹੋ ਗਈ ਹੈ, ਤਾਂ ਮਾਮਲਾ ਮੀਡੀਆ 'ਚ ਵੀ ਆ ਗਿਆ, ਇਨਵੈਸਟੀਗੇਸ਼ਨ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਦੇਖਣਾ ਹੋਏਗਾ। ਪਰ ਭਾਰਤੀ ਜਨਤਾ ਪਾਰਟੀ ਲਈ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੈ ਨਮੋਸ਼ੀਜਨਕ ਪਰਿਸਥਿਤੀ ਇਸ ਵੇਲੇ। ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ ਫੇਰ ਕਰਵਾ ਗਈ ਕਿਰਕਰੀ, ਪੰਜਾਬ ਸਰਕਾਰ ਜਾਂ ਦਿੱਲੀ ਵਾਲੀ? ਨਹੀਂ, ਆਪ ਸਰਕਾਰ ਇੱਥੋਂ ਦੀ ਪੰਜਾਬ ਦੀ ਹੈ। ਜੀ ਤਾਂ ਪੰਜਾਬ ਦੀ ਸਰਕਾਰ ਨੇ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਸੀਗਾ। ਇਸ ਰਿਪੋਰਟ ਕਾਰਡ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਸਰਕਾਰ ਨੇ 1 ਸਾਲ ਦੇ ਵਿੱਚ 119 ਅੱਤਵਾਦੀ, 428 ਗੈਂਗਸਟਰ ਫੜੇ ਨੇ ਜੀ ਤੇ 22 ਅਸੀਂ ਡਰੋਨ ਜਿਹੜੇ ਆ ਉਹ ਡੇਗੇ ਆ। ਤਕਰੀਬਨ 11 ਕਰੋੜ 69 ਲੱਖ ਦੀ ਅਸੀਂ ਡਰੱਗ ਫੜੀ ਆ। ਜੀ 16,798 ਜਿਹੜੇ ਆ ਉਹ ਡਰੱਗ ਵੇਚਣ ਵਾਲੇ ਅਸੀਂ ਫੜੇ ਆ। ਤਾਂ ਮਤਲਬ ਕਿ 1169 ਕਰੋੜ ਹੋਏਗੀ, ਤਾਂ ਇੱਥੇ ਸ਼ਾਇਦ ਮਿਸਪ੍ਰਿੰਟ ਹੈ ਮੇਰੇ ਖਿਆਲ ਦੇ ਨਾਲ ਜਿਹੜਾ ਇਹਨਾਂ ਦਾ ਅੰਕੜਾ ਹੈ। ਤਾਂ ਖੈਰ ਕਿਉਂਕਿ 11 ਕਰੋੜ ਦੀ ਤੇ ਡਰੱਗ ਜਿਹੜੀ ਆ ਮੈਨੂੰ ਲੱਗਦਾ ਕਿ ਆਪਣੇ ਕਿਸੇ ਇੱਕ ਅੱਧੇ ਸ਼ਹਿਰ ਦੇ ਵਿੱਚੋਂ ਨਿਕਲ ਆਉਣੀ ਹੈ, ਇੰਨੀ ਜ਼ਿਆਦਾ ਹੈ। ਜੀ ਤਾਂ ਖੈਰ ਹੁਣ ਦੇਖੋ ਇਹਦੇ 'ਚ ਜਿੰਨਾ ਵੀ ਆਪਾਂ ਇਹਨਾਂ ਦਾ ਦਿੱਤਾ ਹੋਇਆ ਡਾਟਾ ਕੋਟ ਕੀਤਾ ਵਾ, ਤਾਂ ਉਹਦੇ 'ਚ ਤੁਸੀਂ ਇੱਕ ਗੱਲ ਵਿਚਾਰ ਲਈ ਹੋਣੀ ਆ, ਸੁਣ ਲਈ ਹੋਣੀ ਆ ਕਿ 22 ਡਰੋਨ ਡੇਗ ਦਿੱਤੇ ਆ। ਹੁਣ ਵੇਖੋ ਡਰੋਨ ਜਿਹੜੇ ਕਿੱਡੀ ਹਾਸੋਹੀਣੀ ਗੱਲ ਆ ਕਿ ਡਰੋਨ ਤਾਂ ਜਿਹੜੇ ਉਹ ਹੱਦਾਂ ਤੇ ਆਉਂਦੇ ਆ ਤੇ ਹੱਦਾਂ ਦੀ ਨਿਗਰਾਨੀ ਤੇ 50 ਕਿਲੋਮੀਟਰ ਤੱਕ BSF ਦੀ ਆ, ਤੇ ਲੋਕੀ ਪੁੱਛਣ ਡਏ ਆ ਵੀ ਕਿਹੜੇ ਤੋਪਚੀ ਆ ਜਿਹੜੇ ਤੁਹਾਡੇ ਇੱਥੇ ਤੋਪਾਂ ਬੀੜੀਆਂ ਤੋਂ ਡੇਗਦੇ ਆ ਬਈ ਡਰੋਨ। ਤਾਂ ਇਸ ਤਰ੍ਹਾਂ ਮਤਲਬ ਕਿ ਨੰਬਰ ਖੱਟਣ ਦੇ ਚੱਕਰ ਦੇ ਵਿੱਚ ਤੁਸੀਂ ਉਹ ਗੱਲਾਂ ਕਰ ਦਿੰਦੇ ਜੇ ਜਿਹੜੀਆਂ ਤੁਹਾਡੇ ਅਧਿਕਾਰ ਖੇਤਰ ਦੀਆਂ ਹੀ ਨਹੀਂ। ਹੋ ਸਕਦਾ ਕੋਈ ਇੱਕ ਅੱਧਾ ਡਰੋਨ ਚਲੋ ਪੁਲਿਸ ਨੇ ਵੀ ਕਿਤੇ ਡੇਗ ਲਿਆ ਹੋਵੇ, ਪਰ ਬਹੁਤੇ ਡਰੋਨ ਜਿਹੜੇ ਆ ਉਹ ਹੱਦ ਤੇ ਜਿਹੜੇ ਉੜਦੇ ਆ, ਕਿਉਂਕਿ ਉਹ ਪਾਬੰਦੀ ਹੈ, ਹੱਦ ਤੇ ਡਰੋਨ ਉੱਡ ਹੀ ਨਹੀਂ ਸਕਦਾ। ਤਾਂ ਜਿਵੇਂ ਵੀ ਇਹ ਮਾਮਲਾ ਕਿਤੇ ਨਾ ਕਿਤੇ BSF ਦੇ ਨਿਗਰਾਨੀ ਹੇਠ ਆਉਂਦਾ ਤਾਂ ਉਹ ਨਾਲ ਦੀ ਨਾਲ ਫੁੰਡਦੇ ਨੇ। ਚਲੋ ਪੁਲਿਸ ਦਾ ਸਹਿਯੋਗ ਹੈ, ਸੋ ਇਸ ਕਰਕੇ ਇਹ ਕਹਿ ਦੇਣਾ ਕਿ ਅਸੀਂ ਡਰੋਨ ਮਾਰ ਰਹੇ ਹਾਂ ਇਹ ਬੜੀ ਹਾਸੋਹੀਣੀ ਦੀ ਗੱਲ ਹੈ। ਵੈਸੇ ਕੱਲ ਰੋਡੇ ਪਿੰਡ ਦੇ ਵਿੱਚ ਗਏ ਸਨ ਧਾਲੀਵਾਲ ਸਾਹਿਬ ਜਿਹੜੇ ਪੰਚਾਇਤ ਮਿਨਿਸਟਰ ਹੈਗੇ ਨੇ, ਜੀ ਜੀ ਤੇ ਇਹਨਾਂ ਨੇ ਜਾ ਕੇ ਕਾਫੀ ਉੱਥੇ ਤਲਖੀ ਦੇ ਨਾਲ PC ਕੀਤੀ ਸੀ, ਕਿਉਂਕਿ ਇੱਕ NRI ਦੀ ਜ਼ਮੀਨ ਦੇ ਕਬਜ਼ੇ ਦਾ ਮਾਮਲਾ ਸੀ। ਉਹ NRI ਜਿਹੜਾ ਬਜ਼ੁਰਗ ਸੀ ਆਪਣੀ ਜ਼ਮੀਨ ਦੀ ਲੜਾਈ ਲੜਦਾ ਲੜਦਾ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਗਿਆ। ਅੱਛਾ, ਜਦੋਂ ਉੱਥੇ ਗਏ ਤੇ ਚਲੋ ਕਹਿ ਆਏ ਕਿ ਬਈ ਅਸੀਂ ਇਹ ਕਾਨੂੰਨੀ ਲੜਾਈ ਲੜਾਂਗੇ ਜਿੱਥੋਂ ਤੱਕ ਵੀ ਸਾਨੂੰ ਲੜਨੀ ਪਈ। ਚਲੋ ਜੀ, ਗੋਡਿਆ ਠੀਕ ਹੋ ਗਿਆ। ਅੱਛਾ, ਅੱਜ ਇਹਨਾਂ ਦੇ ਪੇਜ ਤੋਂ ਜਾ ਕੇ ਤੁਸੀਂ ਵੇਖੋਗੇ ਤੇ ਇਹ ਕਹਿ ਰਹੇ ਨੇ ਕਿ ਧਾਲੀਵਾਲ ਸਾਹਿਬ ਕਬਜ਼ਾ ਛਡਾ ਆਏ। ਮਤਲਬ ਕਿ ਉਹ ਜਿਹੜਾ ਮਾਮਲਾ ਸੀ ਉਹ ਕੁਝ ਇਸ ਤਰ੍ਹਾਂ ਸੀ ਕਿ ਫਰਜ਼ੀ ਦਸਤਾਵੇਜ਼ ਦੇ ਆਧਾਰ ਤੇ ਕਿਸੇ ਨੇ ਜ਼ਮੀਨ ਆਪਣੇ ਨਾਂ ਕਰਵਾ ਲਈ, ਤਾਂ ਉਹਦਾ ਕਬਜ਼ਾ ਐ ਯਕਦਮ ਤੇ ਜਿਹੜਾ ਜੀ ਉਹ ਨਹੀਂ ਛੁੱਟਦਾ ਨਾ। ਹੁਣ ਉੱਥੇ ਧਾਲੀਵਾਲ ਸਾਹਿਬ ਕਹਿ ਰਹੇ ਕਿ ਅਸੀਂ ਇਹ ਲੜਾਈ ਲੜਾਂਗੇ, ਤੇ ਪੇਜ ਇਹਨਾਂ ਦਾ ਆਖਣ ਡਿਆ ਕਿ ਨਹੀਂ ਲੜਾਈ ਜਿੱਤ ਲਈ ਹੈ, ਮਤਲਬ ਕਿ ਕਬਜ਼ਾ ਵੀ ਛੁਡਾ ਆਇਆ। ਹੱਦ ਹੋ ਗਈ ਹੈ। ਸੋ ਇੰਨਾ ਫਰਕ ਹੈ। ਤੇ ਜਦੋਂ ਤੁਸੀਂ ਇਸ ਤਰ੍ਹਾਂ ਨੰਬਰਾਂ ਦੇ ਵਿੱਚ ਪੈਨੇ ਹੋ ਨਾ, ਮੈਂ ਵਾਰ-ਵਾਰ ਕਹਿਣਾ ਹੁੰਦਾ ਕਿ ਦੇਖੋ ਨੰਬਰ ਤੁਹਾਨੂੰ ਦੇਣੇ ਹੁੰਦੇ ਜਨਤਾ ਨੇ, ਤੁਸੀਂ ਚੁੱਪਚਾਪ ਕੰਮ ਕਰਦੇ ਚੱਲੋ, ਜਨਤਾ ਆਪਣੇ ਆਪ ਤੁਹਾਡੇ ਨੰਬਰ ਨੋਟ ਕਰਦੀ ਕਰਦੀ ਤੁਹਾਡੇ ਰਿਪੋਰਟ ਕਾਰਡ ਦੇ ਵਿੱਚ ਦਰਜ ਕਰੇਗੀ। ਪਰ ਜਦੋਂ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ ਇਹ ਫਿਰ ਇਸ ਤਰ੍ਹਾਂ ਦਾ ਕਈ ਵਾਰ ਮਾਹੌਲ ਬਣ ਜਾਂਦਾ ਹੈ ਕਿ ਜਿਹਦੇ ਚ ਤੁਹਾਡੀ ਗੱਲ ਜਿਹੜੀ ਹੈ ਉਹ ਵਾਰ-ਵਾਰ ਫੜੀ ਜਾਂਦੀ ਹੈ, ਤਾਂ ਉਹਦੇ ਚ ਫਿਰ ਸਰਕਾਰ ਦੀ ਹੇਠੀ ਹੁੰਦੀ ਹੈ। ਪਰ ਸਰਕਾਰ ਹੈ ਕਿ ਉਹ ਆਪਦੇ ਹਿਸਾਬ ਕਿਤਾਬ ਨਾਲ ਚੱਲ ਰਹੀ ਹੈ ਜੀ ਅੱਜ ਕੱਲ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪੁਲਿਸ ਅਫਸਰ ਦੇ ਜ਼ੁਲਮਾਂ ਦੀ ਪੀੜਤ ਪੰਜਾਬ ਦੇ ਗਵਰਨਰ ਨੂੰ ਮਿਲੀ ਹੈ ਜੀ। ਇਹ ਦੇਖੋ ਉਹੀ ਆਸ਼ੀਸ਼ ਕਪੂਰ ਜਿਹੜਾ ਫੜਿਆ ਸੀਗਾ AIG ਜੀ, ਤੇ ਤੁਹਾਨੂੰ ਯਾਦ ਹੋਏਗਾ ਕਿ ਇਹਦੇ ਤੇ ਇਹਨਾਂ ਨੇ ਕਾਫੀ ਠੋਸ ਕਾਰਵਾਈ ਕੀਤੀ ਸੀ, ਕਾਫੀ ਤਗੜੀ ਕਾਰਵਾਈ ਕੀਤੀ ਸੀਗੀ ਜੀ। ਇਹ ਹੁਣ ਅੰਦਰ ਆ। ਅੱਛਾ, ਇਹ ਜਿਹੜੀ ਪੀੜਤ ਆ ਕਿਸੇ ਟਾਈਮ ਇਹ ਵੀ ਬੀਬੀ ਜਿਹੜੀ ਸੀ ਉਹ ਜੇਲ੍ਹ ਦੇ ਵਿੱਚ ਸੀ, ਤੇ ਉਦੋਂ ਇਹ ਸੁਪਰਡੈਂਟ ਸੀਗਾ ਅੰਮ੍ਰਿਤਸਰ। ਤੇ ਇਸ ਬੀਬੀ ਨੇ
बड़े मतलब कि तरले कढ़े उस टाइम अमरिंदर सिंह नूं, जी मेल की पत्र भी लिखे, बतेरा कुछ। जी किसी ने गल ही नहीं गौली, किसी ने गल नहीं गौली। हम्म उल्टा होया कि जे जांच इन्हां ने करवाई भी, जी कुंवर विजय प्रताप सिंह ने ते इस अफसर नूं उदों ही दोषी गर्दान दिता कि ये बंदा जिहड़ा है वो बहुत गिरिया होया इंसान आ। हम्म मतलब कि चलो पुलसिया भाषा दे विच ते नहीं, उन्हें दस्सिया कि दोष सही ने। जी ते अच्छा, उस तो बाद अमरिंदर सिंह होरां ने, क्योंकि चेता जो सी, हम्म ਇਹਨਾਂ ਨੇ ਇੱਕ ਵਿਸ਼ੇਸ਼ ਕਮੇਟੀ ਬਣਾ ਦਿੱਤੀ, जी ਪੁਲਿਸ ਵਾਲੀ ਕਮੇਟੀ ਬਣਾ ਦਿੱਤੀ ਤੇ ਉਹਨੇ ਕਲੀਨ ਚਿੱਟ ਦੇ ਦਿੱਤੀ। ਤਾਂ हम्म ਹੁਣ ਇਹ ਮਸਲਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਇਹਨਾਂ ਨੇ ਚੁੱਕਿਆ। जी ਤੇ ਆਪਾਂ ਜਿਵੇਂ ਕਹਿੰਦੇ ਹੁੰਦੇ ਆ ਕਿ ਕੁਝ ਬਈ ਮਾਮਲਿਆਂ ਦੇ ਵਿੱਚ ਚਲੋ ਸਰਕਾਰਾਂ ਚੰਗਾ ਵੀ ਕਰਦੀਆਂ ਨੇ ਤੇ ਆਮ ਆਦਮੀ ਪਾਰਟੀ ਵੀ ਚੰਗਾ ਕਰ ਰਹੀ ਆ। ਤਾਂ हम्म ਇਹਨਾਂ ਨੇ ਕੋਈ ਇਧਰੋਂ ਰਾਇਤ ਨਹੀਂ ਦਿੱਤੀ, ਇਹਦਾ ਕੇਸ ਪੁੱਟਿਆ ਤੇ ਨਾਲ ਦੀ ਨਾਲ ਇਹਨੂੰ ਜੇਲ੍ਹ 'ਚ ਸੁੱਟਿਆ। हम्म ਹਾਲਾਂਕਿ ਪ੍ਰਾਪਰਟੀ ਦਾ ਵੀ ਮਸਲਾ ਜਿਹੜਾ ਨਾਲ ਦੇਖਿਆ ਗਿਆ। ਤਾਂ ਅੱਜ ਪੀੜਤ ਅਚਾਨਕ ਗਵਰਨਰ ਹਾਊਸ ਦੇ ਵਿੱਚ ਪਹੁੰਚਦੀ ਹੈ, ਰਾਜ ਭਵਨ 'ਚ ਪਹੁੰਚਦੀ ਆ। ਕਹਿੰਦੇ ਆ ठीक ਕਿ है ਖੁਦ ਰਾਜਪਾਲ ਨੇ ਸੱਦਿਆ ਹੈ। ਇਹ ਸਮਝ ਤੋਂ ਪਰੇ ਦੀ ਗੱਲ ਆ। ਪ੍ਰਵੀਨ ਜੀ, ਤੁਹਾਨੂੰ ਵੀ ਖਾਸਾ ਚਿਰ ਹੋ ਗਿਆ ਹੈ हम्म ਜਰਨਲਿਜ਼ਮ ਦੇ ਵਿੱਚ। जी ਏਦਾਂ ਮਤਲਬ ਕਿ ਪੀੜਤ ਜਿਹੜੇ ਆ, ਠੀਕ ਆ, ਚਿੱਠੀਆਂ ਵੀ ਲਿਖਦੇ ਨੇ, ਚਾਰਾਜੋਈਆਂ ਵੀ ਕਰਦੇ ਨੇ, ਸੁਣਵਾਈਆਂ ਵੀ ਕਈ ਵਾਰ ਲੇਟ ਹੁੰਦੀਆਂ ਨੇ, ਕਈ ਵਾਰ ਕੋਰਟ ਕਚਹਿਰੀਆਂ 'ਚ ਵੀ ਮਾਮਲੇ ਜਾ ਕੇ ਦਰਜ ਕਰਵਾਉਣੇ ਪੈਂਦੇ ਆ। जी ਪਰ ਕਿਸੇ ਪੀੜਤਾਂ ਨੂੰ ਗਵਰਨਰ ਹਾਊਸ ਤੋਂ ਸੱਦਾ ਆਵੇ ਕਿ ਤੁਸੀਂ ਮਿਲੋ, जी ਇਹ ਬੜੀ ਵਿਚਿੱਤਰ ਜੀ ਗੱਲ ਹੋ ਜਾਂਦੀ ਆ। हाँ जी ਤਾਂ ਹੁਣ ਜੇ ਇਹਨੂੰ ਦੇਖਣਾ ਹੋਵੇ ਤਾਂ ਫਿਰ ਲੱਗਦਾ ਇਉਂ ਆ ਕਿ ਸ਼ਾਇਦ हम्म ਇਹ ਮਸਲਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਿਹੜਾ ਅੱਗੇ ਇਹਨਾਂ ਨੇ, ਤੁਹਾਨੂੰ ਯਾਦ ਹੋਏਗਾ, जी ਐਸਐਸਪੀ ਸੀਗਾ ਚੰਡੀਗੜ੍ਹ ਪੰਜਾਬ ਕੈਡਰ ਦਾ, ਜਿਹੜਾ ਇਹਨਾਂ ਨੇ ਮਿਸਕੰਡਕਟ ਕਹਿ ਕੇ ਇੱਧਰ ਨੂੰ ਭੇਜਿਆ ਸੀਗਾ। जी जी ਕਿਤੇ ਕੋਈ ਕਹਾਣੀ ਉਧਰ ਨੂੰ ਤਾਂ ਨਹੀਂ ਜੁੜਦੀ, ਕਿਉਂਕਿ ਉਹ ਤੁਹਾਨੂੰ ਯਾਦ ਹੋਣਾ ਕਿ ਅਫਸਰ ਜਿਹੜਾ ਲੰਮੇ ਸਮੇਂ ਤੋਂ ਮੁਹਾਲੀ ਚੰਡੀਗੜ੍ਹ ਇਸ ਏਰੀਏ 'ਚ ਹੀ ਲੱਗਾ ਹੋਇਆ ਹੈ, जी ਇੱਥੇ ਹੀ ਇਹਦੀ ਪਕੜ ਸੀ ਚੰਗੀ। हम्म ਤਾਂ ਕਲੀਨ ਚਿੱਟ ਦੇਣ ਵਾਲਿਆਂ 'ਚ ਹੁਣ ਪਤਾ ਨਹੀਂ ਕਿਹੜੇ ਕਿਹੜੇ ਨੇ, ਕੀ ਗੱਲਬਾਤ ਆ, ਕੀ ਗੱਠਜੋੜ ਇਹਨਾਂ ਦਾ ਬਣਿਆ ਵਾ। जी ਤਾਂ ਇਹ ਮਤਲਬ ਕਿ ਦੇਖੋ ਇਹ ਪੱਕਾ ਨਹੀਂ ਹੈ, ਇਮਕਾਨ ਜਾਂ ਕਹਿ ਲਓ ਕਿ ਸੰਭਾਵਨਾ ਕੁਝ ਇਸੇ ਤਰ੍ਹਾਂ ਦੀ ਹੀ ਲੱਗਦੀ ਹੈ ਕਿ ਸ਼ਾਇਦ ਕੋਈ, ਜਿੱਦਾਂ ਕਹਿ ਲਈਏ ਨਾ ਕਿ ਕੋਈ ਘੁੰਡੀ ਫੜੀ ਜਾ ਰਹੀ ਹੈ। ਹੁਣ ਕਿਸ ਸੰਦਰਭ 'ਚ ਉਹ ਕਹਿਣਾ ਔਖਾ ਹੈ, ਪਰ ਕੁਛ ਨਾ ਕੁਛ ਸੰਕੇਤਕ ਤੌਰ ਤੇ ਨਜ਼ਰ ਤਾਂ ਇਹੋ ਹੀ ਆ ਰਿਹਾ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਤੇ ਸਾਬਕਾ ਮੰਤਰੀ ਜਨਮੇਜਾ ਸੇਖੋਂ ਤੋਂ ਪੁੱਛਗਿੱਛ ਹੋਈ ਹੈ ਜੀ, ਉਹੀ ਸਿੰਜਾਈ ਘੁਟਾਲੇ ਵਾਲੇ ਮਾਮਲੇ 'ਚ ਹੀ ਹੋਈ ਹੈ ਜਾਂ ਕੋਈ ਹੋਰ ਮਸਲਾ ਹੈ? ਬਿਲਕੁਲ ਜੀ। ਤੇ ਦੇਖੋ ਸਾਬਕਾ ਮੁੱਖ ਮੰਤਰੀ ਦੀ ਵੀ ਵਾਰੀ ਆ ਗਈ ਸਮਝੋ, ਮੈਨੂੰ ਲੱਗਦਾ ਚੰਨੀ ਅੱਛਾ ਜੀ ਦੀ। ਜੀ ਚੰਨੀ ਆਂਦਾ ਕਿ ਹੂੰ ਦੇਖੋ ਜੀ ਇਹ ਤਿਆਰੀ ਕਰੀ ਬੈਠੇ ਆ, ਜੀ ਤਹਿਸੀਲਾਂ ਕਚਹਿਰੀਆਂ 'ਚ ਆ ਕੇ ਮੇਰੀਆਂ ਜ਼ਮੀਨਾਂ ਜਾਇਦਾਦਾਂ ਦੀ ਇਨਕੁਆਇਰੀ ਕਰਦੇ ਆ। ਕਿਆ ਗੱਲ ਕਰਤੀ ਯਾਰ, ਮੈਂ ਨਹੀਂ ਡਰਦਾ। ਤਾਂ ਮਤਲਬ ਕਿ ਸਾਬਕਾ ਮੁੱਖ ਮੰਤਰੀ ਵੀ ਰਡਾਰ ਤੇ ਆ ਤੇ ਜਿਹੜੇ ਸਾਬਕਾ ਮੰਤਰੀ ਆ ਫਿਰ ਉਹ ਤੇ ਹੋਣੇ ਹੀ ਹੋਣੇ ਆ। ਦੇਖੋ ਅੱਗੇ ਵੀ ਆਪਾਂ ਕਈ ਵਾਰੀ ਕਈ ਮਰਤਬਾ ਇਹਦੇ ਤੇ ਗੱਲ ਕਰ ਚੁੱਕੇ ਹਾਂ, ਸਿੰਜਾਈ ਘੁਟਾਲੇ ਤੇ, ਕਿ ਸਿੰਜਾਈ ਘੁਟਾਲਾ ਜਿਹੜਾ ਹੈ ਉਹ ਕਈ 100 ਕਰੋੜ ਦਾ ਦੱਸਿਆ ਜਾ ਰਿਹਾ। ਕਈ 100 ਕਰੋੜ ਅਸੀਂ ਇਸ ਕਰਕੇ ਕਹਿੰਦੇ ਆ ਕਿ ਕੋਈ ਰਿਪੋਰਟ ਦਾਵਾ ਕਰਦੀ ਆ 700 ਕਰੋੜ, ਕੋਈ 1000 ਕਰੋੜ, ਕੋਈ 1200 ਕਰੋੜ। ਐਗਜ਼ੈਕਟ ਕਿੰਨੇ ਦਾ ਉਹ ਦੱਸਣਾ ਹਾਲ ਦੀ ਘੜੀ ਆਪਣੇ ਵਾਸਤੇ ਸੰਭਵ ਨਹੀਂ ਹੈਗਾ। ਜੀ ਜੀ ਜਦ ਕਿ ਜਿਨ੍ਹਾਂ ਤੇ ਦੋਸ਼ ਲੱਗੇ ਉਹ ਕਹਿੰਦੇ ਜੀ ਜਿਹੜੀ ਚਾਰਜ ਸ਼ੀਟ ਇਹਨਾਂ ਨੇ ਦਾਖਲ ਕੀਤੀ ਆ ਉਹਦੇ 'ਚ ਇਹ ਸਿਰਫ ਤੇ ਸਿਰਫ 100 ਕਰੋੜ ਦਾ ਆਪ ਹੀ ਮੰਨ ਰਹੇ ਕਿ 100 ਕਰੋੜ ਦਾ ਘੁਟਾਲਾ ਹੈ। ਖੈਰ ਵਿਸ਼ਾ ਇਹ ਨਹੀਂ, ਵਿਸ਼ਾ ਇਹ ਹੈ ਕਿ ਹੁਣ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਕੰਮ ਖਿੱਚਿਆ ਹੋਇਆ, ਵਾਰ-ਵਾਰ ਅਫਸਰਾਂ ਨੂੰ ਵੀ ਬੁਲਾ ਰਹੇ ਨੇ, ਵਾਰ-ਵਾਰ ਜਿਹੜੇ ਸਾਬਕਾ ਮੰਤਰੀ ਸੀਗੇ ਉਸ ਟਾਈਮ ਅਕਾਲੀ ਭਾਜਪਾ ਸਰਕਾਰ ਦੇ ਵਿੱਚ, ਕਿਉਂਕਿ ਸ਼ਰਨਜੀਤ ਸਿੰਘ ਢਿੱਲੋਂ ਵੀ ਜਾਂਚ ਪੜਤਾਲ 'ਚ ਸ਼ਾਮਲ ਹੋ ਚੁੱਕੇ, ਉਹ ਵੀ ਸਿੰਜਾਈ ਮੰਤਰੀ ਰਹੇ ਸਨ। ਤੇ ਹੁਣ ਇੱਧਰ ਜਿਹੜੇ ਜਨਮੇਜਾ ਸਿੰਘ ਸੇਖੋਂ ਬਾਦਲ ਫੈਮਿਲੀ ਦੇ ਰਿਸ਼ਤੇਦਾਰ ਵੀ ਨੇ, ਉਹ ਵੀ ਇਸ ਮਾਮਲੇ 'ਚ ਸ਼ਾਮਲ ਹੋ ਗਏ ਆ। ਤਾਂ ਇਹਨਾਂ ਨੂੰ ਜਦੋਂ ਅੱਜ ਪੁੱਛਿਆ ਗਿਆ ਜਾਂਚ ਪੜਤਾਲ 'ਚ ਸ਼ਾਮਲ ਹੋ ਕੇ ਜਦੋਂ ਇਹ ਵਾਪਸ ਆਏ ਤਾਂ ਇਹਨਾਂ ਨੇ ਵੀ ਸਿਆਸੀ ਬਦਲਾਖੋਰੀ ਦੱਸੀ। ਜਿਵੇਂ ਚੰਨੀ ਸਾਹਿਬ ਦੱਸ ਰਹੇ ਆ ਕਿ ਇਹ ਮੇਰੇ ਨਾਲ ਜੋ ਵੀ ਹੋਣ ਡਿਆ ਵਾ ਇਹ ਸਿਆਸੀ ਬਦਲਾਖੋਰੀ ਆ। ਤਾਂ ਖੈਰ ਕੱਲੀ ਸਿਆਸੀ ਬਦਲਾਖੋਰੀ ਆ ਜਾਂ ਵਿੱਚ ਚੋਰੀ ਵੀ ਹੈ? ਇਹ ਚੋਰੀ ਵੀ ਹੈ ਤੇ ਜੇ ਚੋਰੀ ਆ ਕਿੰਨੇ ਕੁ ਦੀ ਚੋਰੀ ਆ ਇਹ ਵੇਖਣਾ ਹੋਏਗਾ। ਹੁਣ ਵਿਜੀਲੈਂਸ ਜਿਹੜੀ ਹੈ ਇਹ ਦੇਖੋ ਆਖਰੀ ਮੌਕਾ ਹੈ ਇਹਦੇ ਕੋਲ। ਜੇ ਹੁਣ ਨਹੀਂ, ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਅਭੀ ਨਹੀਂ ਤਾਂ ਕਭੀ ਨਹੀਂ, ਜੇ ਹੁਣ ਨਹੀਂ ਤੇ ਫਿਰ ਤੇ ਲੱਗਦਾ, ਕਿਉਂਕਿ ਇਹ ਤੀਸਰੀ ਸਰਕਾਰ ਹੋ ਗਈ ਨਾ।
ਇੱਕ ਅਕਾਲੀ ਭਾਜਪਾ, ਜੀ ਜੀ ਦੂਜੀ ਹੋ ਗਈ ਅਮਰਿੰਦਰ ਸਿੰਘ ਤੇ ਚੰਨੀ ਸਰਕਾਰ ਕਾਂਗਰਸ ਦੀ ਸਰਕਾਰ, ਤੇ ਤੀਜੀ ਸਰਕਾਰ ਹੋ ਗਈ ਆਮ ਆਦਮੀ ਪਾਰਟੀ ਦੀ। ਤੇ ਹਾਂਜੀ ਜੇ ਤੀਜੀ ਸਰਕਾਰ ਦੇ ਵਿੱਚ ਵੀ ਸਰਕਾਰ ਕੁਛ ਨਾ ਵਟਿਆ ਗਿਆ ਤੇ ਫਿਰ ਇਹਦਾ ਮਤਲਬ ਇਹ ਆ ਕਿ ਸਿੰਜਾਈ ਘੁਟਾਲਾ ਜਿੰਨੇ ਦਾ ਮਰਜ਼ੀ ਹੋਇਆ ਉਹ ਪਚ ਗਿਆ, ਸਮਝ ਲਓ। ਆਪਾਂ ਕਹਿੰਦੇ ਆ ਨਾ ਕਿ ਫਲਾਣੇ ਨੂੰ ਚੋਰੀ ਪਚ ਗਈ, ਜੀ ਜੀ ਤਾਂ ਫਿਰ ਚਾਹੇ ਉਹ 100 ਕਰੋੜ ਦੀ ਹੈ ਚਾਹੇ 1000 ਕਰੋੜ ਦੀ ਆ, ਮਾੜੇ ਮੋਟੇ ਛਤਰਪੌਲੇ ਥੋੜੇ ਬਹੁਤੇ ਧੱਕੇ ਤੋਲੇ ਖਾ ਕੇ ਤਾਂ ਸਮਝ ਲਓ ਜਿੰਨੇ ਵੀ ਕੀਤੇ ਆ, ਜਿਹੜੇ ਜਿਹੜੇ ਨੇ ਵੀ ਮੇਵੇ ਖਾਦੇ ਨੇ, ਉਹਨਾਂ ਨੂੰ ਸਮਝ ਲਓ ਕਿ ਉਹ ਡਾਈਜੈਸਟ ਹੋ ਗਿਆ, ਉਹਨਾਂ ਨੂੰ ਪਚ ਗਿਆ ਬਗੈਰ ਚਵਨ ਪ੍ਰਾਸ਼ ਤੋਂ, ਬਗੈਰ ਚੂਰਨ ਤੋਂ। ਤਾਂ ਉਹ ਸਮਝ ਲਓ ਕਿ ਫਿਰ ਪਾਚਨ ਸ਼ਕਤੀ ਦੇ ਵਿੱਚ ਇਜ਼ਾਫਾ ਹੋ ਜਾਏਗਾ ਉਹਨਾਂ ਦੇ, ਕਿ ਚਲੋ ਇੰਨੇ ਕਪਲਿਆਂ ਦੇ ਨਾਲ ਇੰਨੇ ਕੁ ਹੀ ਖੱਜਲ ਖੁਆਰੀ ਤੇ ਧੱਕੇ ਜਿਹੜੇ ਪੱਲੇ ਪੈਂਦੇ ਆ। ਸੋ ਦੇਖਣਾ ਹੋਏਗਾ ਕਿ ਅੱਗੇ ਹੁਣ ਕਿਹਦੀ ਵਾਰੀ ਆਉਂਦੀ ਹੈ ਤੇ ਇਹ ਕਦੋਂ ਫਾਈਨਲ ਚਾਰਜਸ਼ੀਟ ਪੇਸ਼ ਕਰਦੇ ਆ, ਕਦੋਂ ਇਹ ਇਸ ਕੇਸ ਨੂੰ ਮੁਕਾਮ ਤੱਕ ਲੈ ਕੇ ਜਾਂਦੇ ਆ। ਪਰ ਇਹਦੇ ਚ ਇੱਕ ਗੁਰਿੰਦਰ ਸਿੰਘ ਨਾਮ ਦਾ ਠੇਕੇਦਾਰ ਜਿਹਦੀ ਕੰਪਨੀ ਜਿਹੜੀ ਹੈ ਕੁਝ ਕੁ ਕਰੋੜ ਤੋਂ 8-7 ਸਾਲਾਂ ਦੇ ਵਿੱਚ ਕਈ 100 ਕਰੋੜ ਦੀ ਹੋ ਜਾਂਦੀ ਹੈ, ਉਹਦੇ ਇੱਕ ਵਾਲੀਆ ਬਿਆਨ ਤੇ ਇਹ ਕੇਸ ਤੁਰਦਾ ਹੈ ਤੇ ਜਿਸ ਬਾਰੇ ਇਹ ਕਿਹਾ ਗਿਆ ਵਾ ਕਿ ਇਹ ਇੱਕ ਵਾਲੀਆ ਬਿਆਨ ਜਿਹੜਾ ਹੈ ਉਹ ਕਹਿੰਦਾ ਕਿ ਮੈਂ ਦਿੱਤਾ ਹੀ ਨਹੀਂ ਹੈ। ਤਾਂ ਖੈਰ ਦੇਖਦੇ ਹਾਂ, ਕਾਫੀ ਮਾਮਲਾ ਗੁੰਝਲਦਾਰ ਵੀ ਹੈ ਤੇ ਕਾਫੀ ਹਾਈ ਪ੍ਰੋਫਾਈਲ ਵੀ ਹੈ। ਜੀ 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 ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ। ਆਪਾਂ ਗੱਲ ਕਰੀਏ ਲੇਖਾ ਸੇਵਾ ਅਧਿਕਾਰੀ ਦੀ, ਜਿਹੜਾ ਬਿੱਲ ਪਾਸ ਕਰਵਾਉਣ ਦੇ ਬਦਲੇ 10 ਲੱਖ ਰੁਪਈਆ ਲੈ ਰਿਹਾ ਸੀਗਾ। ਤੇ ਇੱਕ ਵਾਰੀ ਫਿਰ ਤੋਂ ਸਾਡੇ ਸਰੋਤਿਆਂ ਦਰਸ਼ਕਾਂ ਨੂੰ ਚੇਤਾ ਕਰਵਾਉਂਦੇ ਚੱਲੀਏ ਕਿ ਇਸ ਖਬਰ ਤੋਂ ਬਾਅਦ ਇੱਕ ਖਬਰ ਹੋਰ, ਉਸ ਤੋਂ ਬਾਅਦ ਇੱਕ ਸ਼ਾਰਟ ਬ੍ਰੇਕ ਆ ਤੇ ਉਸ ਤੋਂ ਬਾਅਦ ਫਿਰ ਤੁਹਾਡੀਆਂ ਕਾਲਸ ਲਈਆਂ ਜਾਣਗੀਆਂ। ਸਟੂਡੀਓ ਦਾ ਨੰਬਰ ਹੈ 408 272 5200। ਜੀ ਮਿੰਟੂ ਜੀ। ਦੇਖੋ, ਲੇਖਾ ਸੇਵਾ ਅਧਿਕਾਰੀ ਜਿਹੜੇ ਹੁੰਦੇ ਆ ਨਾ, ਇਹ ਤੁਹਾਨੂੰ ਡਿਫੈਂਸ ਚ ਵੀ ਮਿਲਦੇ ਆ ਜੀ। ਜਿੱਦਾਂ ਇਹਨਾਂ ਦਾ ਪੂਰਾ ਹੁੰਦਾ ਭਾਰਤੀ ਰੱਖਿਆ ਲੇਖਾ ਸੇਵਾ, ਇਹ ਇਹਨਾਂ ਦੀ ਆਪਣੀ ਮਤਲਬ ਕਿ ਇੱਕ ਵਿੰਗ ਆ ਡਿਫੈਂਸ ਦੇ ਵਿੱਚ, ਮਤਲਬ ਕਿ ਫੌਜ ਦੇ ਨਾਲ ਜੁੜਿਆ ਮਾਮਲਾ ਹੁੰਦਾ ਹੈ। ਅੱਛਾ, ਲੇਖਾ ਜੋਖਾ, ਇਹ ਹੁਣ ਦੇਖੋ ਗੱਲ ਕੀ ਹੈ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਵਿੱਤ ਮਹਿਕਮਾ ਹੈ, ਖਜ਼ਾਨਾ ਮਹਿਕਮਾ ਹੈ, ਤਾਂ ਉਹਦੇ ਵਿੱਚੋਂ ਚੈੱਕ ਵਗੈਰਾ ਨਿਕਲਣੇ ਹੁੰਦੇ ਆ ਨਾ, ਸਾਰਾ ਲੈਣ ਦੇਣ ਦਾ। ਤਾਂ ਇਸ ਤਰ੍ਹਾਂ ਦੀ ਇੱਕ ਇਹਨਾਂ ਦੀ ਆਪਣੀ ਵਿੰਗ ਹੈਗੀ ਆ। ਤਾਂ ਇਹਦੇ ਚ ਕੀ ਹੈ ਕਿ ਇਹਨਾਂ ਨੇ ਅੱਜ 1998 ਬੈਚ ਦੇ IDAS ਜਿਹੜੇ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਭਾਰਤੀ ਰੱਖਿਆ ਲੇਖਾ ਸੇਵਾ ਦੇ ਅਧਿਕਾਰੀ ਉਮਾ ਸ਼ੰਕਰ ਪ੍ਰਸਾਦ ਕੁਸ਼ਵਾਹਾ ਨੂੰ ਜੈਪੁਰ ਚ ਦੱਖਣੀ ਪੱਛਮੀ ਕਮਾਂਡ ਚ ਏਕੀਕ੍ਰਿਤ ਵਿੱਤੀ ਅਧਿਕਾਰੀ ਵਜੋਂ ਜਿਹੜਾ ਤਾਇਨਾਤ ਸੀਗਾ, ਉਹਦੀ ਗ੍ਰਿਫਤਾਰੀ ਕੀਤੀ ਹੈ CBI ਨੇ। ਤਾਂ CBI ਨੇ ਇਹ ਗ੍ਰਿਫਤਾਰੀ ਜਿਹੜੀ ਕੀਤੀ ਹੈ। ਇਸ ਤੋਂ ਇਲਾਵਾ ਇਹਨਾਂ ਨੇ 3-4 ਫਰਮਾਂ ਜਿਹੜੀਆਂ, ਉਹਨਾਂ ਦੇ ਵੀ ਕੁਝ ਬੰਦੇ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ, ਜਿਨ੍ਹਾਂ ਬਾਰੇ ਕਿਹਾ ਗਿਆ ਕਿ ਇਹਨਾਂ ਨੇ ਸਾਜ਼ਿਸ਼ ਰਚੀ ਜਿਸ ਤਹਿਤ ਦੱਖਣੀ ਪੱਛਮੀ ਕਮਾਂਡ ਚ ਵੱਖ-ਵੱਖ ਥਾਵਾਂ ਲਈ ਸੁਰੱਖਿਆ ਸੇਵਾਵਾਂ ਦੀ ਆਊਟਸੋਰਸਿੰਗ ਨਾਲ ਸੰਬੰਧਿਤ ਸਾਰੇ ਜਿੰਨੇ ਕੰਮ ਸਨ ਉਹ ਇਹ ਪ੍ਰਾਪਤ ਕਰ ਰਹੇ ਸੀ। ਇਹਨੂੰ ਹੁਣ ਥੋੜਾ ਜਿਹਾ ਆਪਾਂ ਸਾਦੇ ਢੰਗ ਨਾਲ ਸਮਝ ਲੈਂਦੇ ਹਾਂ ਕਿ ਅਸਲ ਚ ਕੀ ਹੁੰਦਾ ਹੈ ਕਿ ਡਿਫੈਂਸ ਦੇ ਵਿੱਚ ਜਾਂ ਆਰਮੀ ਦੇ ਵਿੱਚ, ਜਾਂ ਤੁਸੀਂ ਆ ਦੇਖਿਆ ਹੋਣਾ ਤੁਹਾਡੇ ਨੇੜੇ ਫਿਰੋਜ਼ਪੁਰ ਛਾਉਣੀ ਹੈ, ਇਸ ਤਰ੍ਹਾਂ ਮਤਲਬ ਕਿ ਕਈ ਕੰਮ ਹੁੰਦੇ ਆ, ਬਠਿੰਡੇ ਵੀ ਛਾਉਣੀ ਆ, ਤਾਂ ਬਹੁਤ ਸਾਰੇ ਕੰਮ ਜਿਹੜੇ ਆ ਉਹ ਠੇਕੇ ਤੇ ਕਰਵਾਏ ਜਾਂਦੇ ਨੇ, ਠੇਕੇ ਤੇ ਕਰਵਾਏ ਜਾਂਦੇ ਨੇ। ਤਾਂ ਉਹਦੇ ਚ ਕੀ ਹੁੰਦਾ ਆ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਅਧਿਕਾਰੀ ਹੁੰਦੇ, ਉਹਨਾਂ ਦੀ ਸੈਟਿੰਗ ਹੋ ਜਾਂਦੀ ਆ ਫਰਮਾਂ ਨਾਲ ਜਾਂ ਠੇਕੇਦਾਰਾਂ ਨਾਲ। ਤਾਂ ਇਹ ਮਾਮਲਾ ਇਸੇ ਤਰ੍ਹਾਂ ਦੇ ਲੈਣ ਦੇਣ ਦਾ ਆ ਕਿ ਬਿੱਲ ਪਾਸ ਕਰਨ ਦੇ ਨਾਂ ਤੇ ਰਿਸ਼ਵਤ ਮੰਗੀ ਗਈ, ਔਰ ਉਸ ਤੋਂ ਬਾਅਦ ਫਿਰ ਉਹ ਮਾਮਲਾ ਜਿਹੜਾ ਜੁੜਦਾ ਫਰਮਾਂ ਤੱਕ ਵੀ ਪਹੁੰਚ ਗਿਆ। ਤਾਂ ਇਹ ਸਾਫ਼ ਕਰਦਾ ਹੈ ਕਿ ਡਿਫੈਂਸ ਦੇ ਵਿੱਚ ਵੀ ਰਿਸ਼ਵਤਖੋਰੀ ਜਿਹੜੀ ਆ, ਭ੍ਰਿਸ਼ਟਾਚਾਰੀ ਹੈ ਜਿਹੜੀ, ਬਹੁਤ ਵੱਡੇ ਪੱਧਰ ਤੇ। ਹਾਲਾਂਕਿ ਜੇ ਕੋਈ ਫੌਜੀ ਜਵਾਨ ਦਾਲ ਵਿਖਾ ਦੇਵੇ, ਦਾਲ ਦੀ ਹਾਲ ਵਿਖਾ ਦੇਵੇ, ਤੇ ਇੱਥੇ ਹਾਲ ਪਾਰਿਆ ਮਚ ਜਾਂਦੀ ਹੈ ਤੇ ਉਸ ਬੰਦੇ ਨੂੰ ਆਪਣੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਰੀ ਜ਼ਿੰਦਗੀ ਗਵਾਉਣੀ ਪੈ ਜਾਂਦੀ ਹੈ। ਮੁੰਡਾ ਵੀ ਮਰ ਗਿਆ, ਧੌਂਕਰੀ ਵੀ ਗਈ, ਬਹੁਤ ਭੱਜਿਆ ਸੀ ਤੇਜ ਬਹਾਦਰ, ਤੁਹਾਨੂੰ ਨਾਂ ਯਾਦ ਹੋਏਗਾ। ਤਾਂ ਦੂਜੇ ਪਾਸੇ ਗੱਲ ਕੀ ਹੈ ਕਿ ਉਹ ਮਾਮਲਾ ਤੇ ਇਹ ਮਾਮਲਾ, ਕਿੱਥੇ ਦਾਲ ਤੁਸੀਂ ਆਖੋਗੇ, ਕਿੱਥੇ ਬੁੱਢੀ ਦਾ ਮਰਨਾ ਤੇ ਕਿੱਥੇ ਹਾਲੋ ਕਰੂ, ਪਰ ਗੱਲ ਤੇ ਉਹੀ ਹੈ ਨਾ, ਗੱਲ ਤੇ ਉਹੀ ਹੈ। ਚਾਹੇ ਉਹ ਰਿਸ਼ਵਤ ਮੈਸ ਦੇ ਸਮਾਨ ਦੇ ਵਿੱਚੋਂ ਖਾ ਲਈ ਗਈ ਹੋਵੇ, ਇਹ ਤੁਹਾਨੂੰ 36 ਇਸ ਤਰ੍ਹਾਂ ਦੇ ਮਿਸਾਲ ਮਿਲ ਜਾਣੇ ਨੇ। ਮਤਲਬ ਕਿ ਸਮਾਨ ਜਿਹੜਾ ਜਾਂਦਾ ਜਵਾਨਾਂ ਵਾਸਤੇ ਉਹ ਬਾਜ਼ਾਰਾਂ 'ਚ ਵਿਕ ਜਾਂਦਾ ਹੈ। ਇਹ ਸਾਰਾ ਕੁਝ ਹੈ ਜਿਹੜਾ, ਜੋ ਇਹ ਕਰਪਸ਼ਨ ਦਾ ਉੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜਾ ਇਹ ਆਪਸ ਦੇ ਵਿੱਚ ਇਹਨਾਂ ਨੇ ਖੇਡ ਰਚਾਇਆ ਹੋਇਆ ਹੈ,
ਇਹਦੇ ਤੇ ਇੰਡੀਆ 'ਚ ਖੁੱਲ ਕੇ ਗੱਲ ਹੀ ਨਹੀਂ ਹੁੰਦੀ। ਬੇਸਿਕਲੀ ਚੱਕਰ ਹੀ ਇਹ ਆ, ਕਿਉਂਕਿ ਜਦ ਇਸ ਤਰ੍ਹਾਂ ਦਾ ਕੋਈ ਗੱਲਬਾਤ ਕਰਕੇ ਕੋਈ ਕੱਢਣ ਦਾ ਯਤਨ ਕਰਦਾ ਹੈ ਤਾਂ ਉਹਨੂੰ ਇਹ ਕਹਿ ਕੇ ਦਬਾ ਦਿੱਤਾ ਜਾਂਦਾ ਕਿ ਤੂੰ ਭਾਰਤ ਵਿਰੋਧੀ ਆ, ਤੂੰ ਦੇਸ਼ ਵਿਰੋਧੀ ਆ, ਤੂੰ ਫੌਜ ਵਿਰੋਧੀ ਆ। ਜੀ ਜਦ ਕਿ ਇਹ ਸਾਫ਼ ਦੱਸਦੇ ਨੇ ਕੇਸ ਕਿ ਚਾਹੇ ਆਰਮੀ 'ਚ ਨੌਕਰੀ ਘੁਟਾਲੇ ਹੋਣ, ਚਾਹੇ ਇਹ ਹੋਣ, ਤਾਂ ਇਹ ਸਾਰਾ ਕੁਝ ਕਿ ਜਿੱਦਾਂ ਦੂਸਰੇ ਮਹਿਕਮੇ 'ਚ ਕਰਪਸ਼ਨ ਚੱਲ ਰਹੀ ਆ, ਤਾਂ ਡਿਫੈਂਸ 'ਚ ਇਹ ਕਰਪਸ਼ਨ ਦਾ ਇਸ ਪੱਧਰ ਤੇ ਪਹੁੰਚ ਜਾਣਾ ਉਹ ਖਤਰਨਾਕ ਸੰਕੇਤ ਹੈ ਇਸ ਸਮਾਂ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਆਰਬੀਆਈ ਦੀ। ਆਰਬੀਆਈ ਨੇ ਰਾਜਾਂ ਦੇ ਵੱਧਦੇ ਸਬਸਿਡੀ ਬਿੱਲ ਨੂੰ ਲੈ ਕੇ ਚਿੰਤਾ ਜਤਾਈ ਹੈ ਜੀ। ਦੇਖੋ, ਇਹਨਾਂ ਦੀਆਂ ਰਿਪੋਰਟਾਂ ਆਉਂਦੀਆਂ ਹੁੰਦੀਆਂ ਨੇ ਸਾਲ ਦੇ ਆਖਰ ਦੇ ਵਿੱਚ। ਇਹ ਲੇਖਾ ਜੋਖਾ ਹੁੰਦਾ, ਵਿੱਤੀ ਲੇਖਾ ਜੋਖਾ ਹੁੰਦਾ, ਕਿੰਨੇ ਐਨਪੀਏ ਨੇ, ਕਿੰਨੇ ਵਿਲਫੁਲ ਡਿਫਾਲਟਰ ਨੇ, ਕੀ ਹਿਸਾਬ ਕਿਤਾਬ ਹੈ, ਸਾਰਾ ਕੁਝ ਮਤਲਬ ਕਿ A to Z ਸਾਰਾ ਕੁਝ ਇਹ ਦਿੰਦੇ ਹੁੰਦੇ ਆ ਸਾਲ ਦੇ ਆਖਰ ਦੇ ਵਿੱਚ। ਤਾਂ ਉਹ ਰਿਪੋਰਟਾਂ ਆ ਰਹੀਆਂ ਨੇ ਜਿਹਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਦੇਖੋ ਇਹ ਜਿਹੜੀਆਂ ਸਬਸਿਡੀਆਂ ਨੇ ਤਾਂ ਇਹਨਾਂ ਦਾ ਇਜ਼ਾਫਾ ਹੋ ਰਿਹਾ ਵਾ, ਤੇ ਉਹਦੇ ਨਾਲ ਕੀ ਹੈ ਕਿ ਰਾਜਾਂ ਦੇ ਬਿੱਲ ਵੱਧਦੇ ਪਏ। ਚਲੋ ਆਪਾਂ ਅੰਕੜੇਬਾਜ਼ੀ 'ਚ ਨਹੀਂ ਪੈਂਦੇ, ਸਮਾਂ ਆਪਣੇ ਕੋਲ ਸੀਮਤ ਹੁੰਦਾ ਹੈ, ਤਾਂ ਤਕਰੀਬਨ ਕਹਿ ਲਓ ਕਿ ਇਹਨਾਂ ਨੇ ਇਹੀ ਸੰਕੇਤ ਦਿੱਤਾ ਵਾ ਕਿ ਜਿੰਨਾ ਵੀ ਰੈਵਨਿਊ ਖਰਚ ਆ ਉਹਦੇ ਵਿੱਚ ਸਬਸਿਡੀ ਦਾ ਹਿੱਸਾ ਜਿਹੜਾ ਆ ਉਹ ਵੱਧਦਾ ਜਾ ਰਿਹਾ ਹੈ। 1919-20 ਦੇ ਵਿੱਚ ਜੋ ਸੀਗਾ 7-8% ਸੀਗਾ, 7.8% ਕਹਿ ਲਓ, ਤਾਂ 2021-22 ਦੇ ਵਿੱਚ ਉਹ ਵੱਧ ਕੇ 8.2 ਹੋ ਗਿਆ। ਇਹਦਾ ਮਤਲਬ ਇਹ ਹੈ ਕਿ ਲਗਾਤਾਰ ਉਹ ਸਬਸਿਡੀਆਂ ਦਾ ਬਿੱਲ ਜਿਹੜਾ ਭਾਰਾ ਹੋ ਰਿਹਾ ਹੈ। ਸਬਸਿਡੀਆਂ ਦੇ ਬਿੱਲ ਭਾਰੇ ਹੋਣ ਦਾ ਮਤਲਬ ਕੀ ਹੈ ਕਿ ਆਪਾਂ ਇੱਕ ਪੰਜਾਬ ਨੂੰ ਮਿਸਾਲ ਦੇ ਤੌਰ ਤੇ ਲੈ ਲੈਂਦੇ ਹਾਂ ਕਿ ਤੁਹਾਡਾ ਹੁਣ ਜਿੰਨਾ ਵੀ ਬਜਟ ਹੁੰਦਾ ਜਾਂ ਜਿੰਨੀ ਵੀ ਤੁਹਾਡੇ ਕੋਲ ਪੂੰਜੀ ਹੁੰਦੀ ਆ, ਉਹਦੇ 'ਚ ਹਾਲ ਇਹ ਹੁੰਦਾ ਹੈ ਕਿ ਹੁਣ ਯਾਨੀ ਸਾਡੇ ਕੋਲ ਮੁਫਤ ਸੇਵਾਵਾਂ ਦੇਣ ਲਈ ਬਹੁਤ ਕੁਛ ਹੈ, ਤਾਂ ਉਹ ਬਿੱਲ ਬਣ ਗਿਆ। ਤਾਂ ਸਾਰਾ ਕੁਝ ਫਿਰ ਤਨਖਾਹਾਂ ਵੀ ਦੇਣੀਆਂ ਤੁਸੀਂ, ਫਿਰ ਸਾਰਾ ਕੁਝ ਇਹ ਕਰਨਾ ਹੈ, ਤਾਂ ਫਿਰ ਲੈ ਦੇ ਕੇ ਕੈਪੀਟਲ ਐਕਸਪੈਂਡੀਚਰ ਜਿਹੜਾ ਹੁੰਦਾ ਹੈ ਕਿ ਜਿਹੜਾ ਪੂੰਜੀਗਤ ਖਰਚਾ ਕਰਨਾ ਹੈ ਤੁਸੀਂ, ਉਹ ਤੁਹਾਡੇ ਕੋਲ ਬਚਦਾ ਹੀ ਕੱਖ ਨਹੀਂ ਹੈ। ਬਚਦਾ ਹੀ ਕੱਖ ਨਹੀਂ ਹੈ। ਤਾਂ ਜਦੋਂ ਉਹ ਨਹੀਂ ਹੋਏਗਾ ਤੇ ਫਿਰ ਡਿਵੈਲਪਮੈਂਟ ਦੇ ਕੰਮ ਰੁਕ ਜਾਣਗੇ। ਤੁਸੀਂ ਆ ਦੇਖਿਆ ਹੁਣ, ਆਪਾਂ ਸੜਕਾਂ ਦੀ ਗੱਲ ਕੀਤੀ ਸੀ, ਗਲੀਆਂ ਨਾਲੀਆਂ ਦੀ, ਕਿ ਡਿਵੈਲਪਮੈਂਟ ਨਹੀਂ ਤੁਰ ਰਹੀ। ਉਹਦਾ ਕਾਰਨ ਇਹੀ ਹੈ ਨਾ ਕਿ ਸਰਕਾਰ ਮਸੀਂ ਦੂਜੀਆਂ ਚੀਜ਼ਾਂ ਦਾ ਭਾਰ ਚੁੱਕ ਰਹੀ ਹੈ। ਤਾਂ ਡਿਵੈਲਪਮੈਂਟ ਦੇ ਵਾਲੇ ਪਾਸੇ ਤਾਂ ਫਿਰ ਤੁਹਾਨੂੰ ਬਹੁਤ ਵੱਡੀ ਪੂੰਜੀ ਚਾਹੀਦੀ ਹੈ ਨਾ। ਜੀ ਬਿਲਕੁਲ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਕੰਸਰਨ ਹੈ ਉਹ ਸਹੀ ਹੈ, ਪਰ ਗੱਲ ਇਹ ਆ ਕਿ ਹੋਣਾ ਤੇ ਦੇਸ਼ ਪੱਧਰ ਤੋਂ ਚਾਹੀਦਾ ਨਾ ਕੰਮ, ਕਿ ਬਹੁਤ ਸਾਰੀ ਜਿਹੜੀ ਵਸੋਂ ਹੈ, ਜੋ ਹੁਣ 80 ਕਰੋੜ ਆਪਾਂ ਦੇਖਦੇ ਹਾਂ ਕਿ ਉਹ ਸਰਕਾਰੀ ਅਨਾਜ ਲੈਂਦੀ ਹੈ, ਕਿ ਉਹਨਾਂ ਚੋਂ ਬਹੁਤ ਵੱਡੀ ਵਸੋਂ ਜਿਹੜੀ ਹੈ ਉਹਨੂੰ ਨਿਰਭਰ ਬਣਾਇਆ ਜਾਵੇ। ਵਧੀਆ ਨੌਕਰੀ, ਵਧੀਆ ਕਹਿ ਲਓ ਕਿ ਉਹਨਾਂ ਦੀ ਇਨਕਮ ਤੇ ਵਧੀਆ ਉਹਨਾਂ ਦੀ ਖਰਚ ਸਮਰੱਥਾ ਬਣੇ। ਤਾਂ ਜਿੰਨੇ ਬਚਦੇ ਆ, ਜਿੰਨੇ ਥੋੜੇ ਬਚਣਗੇ, ਉਨੀ ਉਹਨਾਂ ਦੀ ਵੈਲਫੇਅਰ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਜੀ, ਬਹੁਤ ਵਧੀਆ ਢੰਗ ਨਾਲ। ਸੋ ਇਹੀ ਇਹਦਾ ਹੱਲ ਆ, ਪਰ ਇਹ ਚੀਜ਼ਾਂ ਬਹੁਤ ਦੂਰ ਨੇ ਹਾਲ ਦੀ ਘੜੀ। ਤਾਂ ਆਰਬੀਆਈ ਨੇ ਚੇਤਾ ਦਿੱਤਾ ਇੱਕ ਵਾਰੀ ਫੇਰ ਕਿ ਸਬਸਿਡੀਆਂ ਦੇ ਬਿੱਲ ਜਿਹੜੇ ਆ ਉਹ ਭਾਰੇ ਹੋ ਰਹੇ ਨੇ, ਤਾਂ ਉਹਦਾ ਜਿਹੜਾ ਨੁਕਸਾਨ ਆ ਉਹ ਇਹੋ ਹੈ ਕਿ ਡਿਵੈਲਪਮੈਂਟ ਵਾਸਤੇ ਫਿਰ ਕੁਝ ਬਚ ਨਹੀਂ ਰਿਹਾ। ਜੀ ਜੀ। ਮਿੰਟੂ ਜੀ, ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਕੁਝ ਸਰੋਤਿਆਂ ਦਰਸ਼ਕਾਂ ਦੇ ਜਿਹੜੇ ਸਵਾਲ ਨੇ ਉਹਨਾਂ ਦੇ ਵੱਲ ਚੱਲਾਂਗੇ ਜੀ। ਜੀ। ਸੋ ਇੱਥੇ ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਤੁਸੀਂ ਮਿੰਟੂ ਜੀ ਨੂੰ ਆਪਣਾ ਸਵਾਲ ਕਰ ਸਕੋਗੇ। ਸਟੂਡੀਓ ਦਾ ਨੰਬਰ ਹੈ 408 272 5200। ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ ਧੰਨਵਾਦ ਉਹਨਾਂ ਕਾਲਰਸ ਦਾ ਜਿਨ੍ਹਾਂ ਨੇ ਬ੍ਰੇਕ ਦੇ ਦੌਰਾਨ ਆਪਣਾ ਪੇਸ਼ੈਂਸ ਬਣਾਈ ਰੱਖਿਆ। ਰੁਕ ਕਰਦੇ ਹਾਂ ਕਾਲਰਸ ਦੇ ਵੱਲ ਤੇ ਸ਼ੁਰੂਆਤ ਕਰਦੇ ਹਾਂ ਬੂਟਾ ਸਿੰਘ ਜੀ ਤੋਂ। ਬੂਟਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਔਨ 에ਅਰ ਹੋ ਜੀ, ਆਪਣਾ ਸਵਾਲ ਕਰ ਸਕਦੇ ਹੋ। ਹੈਲੋ, ਹਾਂਜੀ ਪ੍ਰਵੀਨ ਜੀ ਤੇ ਮਿੰਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਗੱਲ ਆਉਂਦੀ ਆ ਆਪਣੀ ਆਹ ਜੀਰਾ ਫੈਕਟਰੀ ਬਾਰੇ। ਇਹ ਦੇਖੋ ਜੀ, ਇਹ ਗੱਲ ਨਾ ਪਹਿਲਾਂ ਵੀ ਇੱਕ ਫੈਕਟਰੀ ਸੀਗੀ ਆਪਣੀ ਸਰਨਾ ਭਰਾਵਾਂ ਦੀ, ਤੇ ਜਿਹੜਾ ਸਤਲੁਜ ਦਰਿਆ ਕੇ ਕਿਹੜੇ ਚ ਮੱਛੀਆਂ ਵੇਖੋ ਕਿੰਨੇ ਜਾਨਵਰ ਮਰੇ ਸੀਗੇ। ਉਦੋਂ ਪੋਲਿਊਸ਼ਨ ਕੰਟਰੋਲ ਬੋਰਡ ਵਾਲਿਆਂ ਨੇ ਉਹਨਾਂ ਨੂੰ ਕਿੰਨਾ ਜੁਰਮਾਨਾ ਕੀਤਾ ਤੇ ਉਹਨਾਂ ਨੂੰ ਕੋਈ ਜੁਰਮਾਨਾ ਨਹੀਂ ਪੂਰਾ ਭਰਿਆ ਹੈਗਾ, ਉਹਨਾਂ ਨੂੰ ਵੀ ਛੱਡਤਾ। ਅੱਛਾ ਜੀ, ਹੁਣ ਗੱਲ ਆ ਗਈ ਇਹਦੇ ਤੇ। ਦੇਖੋ ਵੀ ਭਾਈ, ਜਿਹੜਾ ਗੌਰਮੈਂਟ ਜਦੋਂ ਨਵੀਂ ਫੈਕਟਰੀ ਲਾਵੇ ਤੇ ਉਹਦੀਆਂ ਜਿਹੜੀਆਂ ਧੂਏ ਵਾਲਾ ਅੱਡ ਉਹਦਾ ਜਿਹੜਾ ਲੱਗਣਾ ਸਾਧਨ ਉਹ ਲਵਾ ਕੇ ਤੇ ਜਿਹੜਾ ਪਾਣੀ ਥੱਲੇ ਬੋਰ ਕਰਕੇ ਪਾਈ ਜਾਂਦੇ ਆ, ਖਰਾਬ ਕਰੀ ਜਾਂਦੇ ਆ, ਤੇ ਉਹ ਜਿਨ੍ਹਾਂ ਨੇ ਪਾਸ ਕੀਤੇ ਪਹਿਲਾਂ ਤਾਂ ਉਹ ਅਫਸਰਾਂ ਨੂੰ ਚਾਹੀਦਾ ਨਾਲ ਕਿ ਉਹਨਾਂ ਨੇ ਕਿਉਂ ਗਲਤ ਕੀਤੇ ਇਹ ਸਾਰੇ ਹੁਣ ਤੱਕ ਕਰੀ ਗਏ ਹਜੇ ਤੱਕ ਨਾ, ਉਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਤੇ ਨਾਲ ਇਹਨਾਂ ਨੂੰ ਤਕੜਾ ਜੁਰਮਾਨਾ ਲਾਉਣਾ ਚਾਹੀਦਾ। ਦੂਜਾ ਨੰਬਰ ਇਹ ਆ ਵੀ ਇਹ ਕਹਿੰਦੇ ਆ ਵੀ ਅਸੀਂ ਇੰਨੇ ਕਰੋੜ ਦਿੰਦੇ ਆ ਗੌਰਮੈਂਟ ਨੂੰ ਟੈਕਸ, ਤੇ ਜ਼ਿਮੀਂਦਾਰ ਤਾਂ ਜਦੋਂ ਦੇ ਦੇਸ਼ ਆਜ਼ਾਦ ਹੋਇਆ ਉਦੋਂ ਦੇ ਦੇਈ ਜਾਂਦੇ ਟੈਕਸ ਹਰੇਕ ਚੀਜ਼ ਤੇ, ਨਾਲੇ ਫਸਲ ਤੇ। ਜੇ ਸ਼ਰਾਬ ਆ ਜਿਹੜੀ ਆਪਾਂ ਨਾ ਪੀਵਾਂਗੇ ਤਾਂ ਆਪਾਂ ਕੋਈ ਮਰ ਨਹੀਂ ਲੱਗੇ, ਤੇ ਜਿਹੜਾ ਇਹ ਅੰਨ ਪੈਦਾ ਕਰਦੇ ਆ ਤੇ ਉਹ ਜੇ ਨਾ ਅੰਨ ਪੈਦਾ ਹੋਣੋਂ ਹਟ ਗਿਆ ਤੇ ਫੇਰ ਕੀ ਬਣੂਗਾ। ਇਹ ਗੱਲ ਇਹ ਆ ਵੀ ਇਹ ਰਲ ਕੇ ਚੱਲਦੀਆਂ ਸਰਕਾਰਾਂ, ਤੇ ਜੋ ਕਰਦੇ ਤੇ ਪਹਿਲਾਂ ਹੀ ਉਹਦੇ ਸਾਰੇ ਕੀਤੇ ਹੋਣ। ਤੇ ਜੇ ਪੰਜਾਬ ਦੇ ਪਾਣੀ ਹੈ ਉਹ ਇੱਕ ਦਿਨ ਤਾਂ ਗੰਦਲਾ ਹੋ ਨਹੀਂ ਗਿਆ, ਅਸਲ ਕਿੰਨੇ ਚਿਰ ਤੋਂ ਲੱਗੇ ਇਹ ਪਾਉਣ। ਇਹਦੇ ਤੇ ਕਮੈਂਟ ਕਰੋ ਜੀ, ਕੱਟੋ ਜਨਾ ਜੀ। ਜੀ ਸਰ, ਗੱਲ ਇਹ ਹੈ ਕਿ ਉਦਯੋਗ ਵੀ ਸਾਡੇ ਲਈ ਜ਼ਰੂਰੀ ਹੈ। ਐ ਤਾਂ ਆਪਾਂ ਕੱਲ ਨੂੰ ਹੌਜਰੀ ਲਈ ਵੀ ਕਵਾਂਗੇ ਕਿ ਕੋਈ ਗੱਲ ਨਹੀਂ, ਅਸੀਂ ਸੂਤ ਕੱਤ ਕੇ ਪਾ ਲਿਆ ਕਰਾਂਗੇ, ਹੌਜਰੀ ਵੀ ਸਾਨੂੰ ਬੰਦ ਕਰ ਦਿਓ। ਤੋ ਇਹ ਨਹੀਂ, ਇਹ ਚੀਜ਼ਾਂ ਨਹੀਂ ਹੁੰਦੀਆਂ। ਗੱਲ ਇਹ ਆ ਕਿ ਸਕਾਟਲੈਂਡ ਦੇ ਵਿੱਚ ਸਭ ਤੋਂ ਜ਼ਿਆਦਾ ਕਹਿ ਲਓ ਕਿ ਫੇਮਸ ਜਿਹੜੀਆਂ ਉਹਨਾਂ ਦੀਆਂ ਬ੍ਰਾਂਡ ਦੀਆਂ ਸਕਾਚ ਵਿਸਕੀ ਨੇ ਪੂਰੇ ਸੰਸਾਰ 'ਚ ਪ੍ਰਸਿੱਧ ਨੇ। ਉਹਨਾਂ 'ਚ ਕੀ ਉੱਥੇ ਉਹ ਯੂਨਿਟ ਲੱਗੇ ਨਹੀਂ ਹੈ, ਉਹ ਤਾਂ ਉੱਥੇ ਬੋਟਲਿੰਗ ਵੀ ਉੱਥੇ ਕਰਦੇ ਨੇ, ਉਹ ਸਾਰਾ ਕੁਝ ਉੱਥੇ ਹੀ ਕਰਦੇ ਨੇ। ਉਹ ਜੀ ਉਹਨਾਂ ਦੀਆਂ ਜਿਹੜੀਆਂ ਯੂਨਿਟਸ ਨੇ ਉਹ ਨੈਟ ਜ਼ੀਰੋ ਤੇ ਨੇ। ਸਰਚ ਕਰਕੇ ਦੇਖ ਲਿਓ ਗੂਗਲ ਤੇ, ਤਾਂ ਉੱਥੇ 133 ਤਾਂ ਮਤਲਬ ਕਿ ਵੱਡੇ ਬ੍ਰਾਂਡ ਜਿਹੜੇ ਆ, ਜਿਹੜੇ ਪੂਰੀ ਦੁਨੀਆ 'ਚ ਫੇਮਸ ਨੇ, ਉਹ ਨੇ ਸਕਾਟਲੈਂਡ ਦੇ ਵਿੱਚ। 133 ਜਿੱਥੇ ਮਤਲਬ ਕਿ ਪੂਰੀ ਦੁਨੀਆ 'ਚ ਜਿਨ੍ਹਾਂ ਦਾ ਨਾਮ ਚੱਲਦਾ, ਪੂਰੀ ਦੁਨੀਆ 'ਚ ਜਿਨ੍ਹਾਂ ਦੀ ਵਿਕਰੀ ਹੈ, ਤਾਂ ਕਿੰਨੀ ਉਹ ਮੈਨੂਫੈਕਚਰਿੰਗ ਕਰਦੇ ਹੋਊਗੇ ਨਾ ਜੀ। ਤਾਂ ਉੱਥੇ ਕਿੰਨੀਆਂ ਫੈਕਟਰੀਆਂ ਹੋਣਗੀਆਂ, ਤਾਂ ਬਹੁਤੀਆਂ ਨੈਟ ਜ਼ੀਰੋ ਤੇ। ਨੈਟ ਜ਼ੀਰੋ ਮੀਨ ਕਿ ਉਹਨਾਂ ਦਾ ਕੋਈ ਪ੍ਰਦੂਸ਼ਣ ਨਹੀਂ, ਜ਼ੀਰੋ ਪ੍ਰਦੂਸ਼ਣ ਹੈ। ਤੇ ਸਾਡੇ ਕੋਲ ਝੁੱਗੇ 'ਚ ਕਿੰਨੀ ਹੈ? ਅਸੀਂ ਮੈਨੂੰ ਲੱਗਦਾ 1.5 ਦਰਜਨ ਦੇ ਕਰੀਬ ਨੇ। ਅਸੀਂ 1.5 ਦਰਜਨ ਵੀ ਠੀਕ ਨਹੀਂ ਕਰ ਪਾ ਰਹੇ ਜੀ। ਇਹ ਨਾ ਕਹੀਏ ਕਿ ਉਦਯੋਗ ਇੱਥੋਂ ਬੰਦ ਕਰ ਦਿਓ ਜੀ, ਮੈਂ ਇਸ ਹੱਕ 'ਚ ਨਹੀਂ ਮਾਫ ਕਰਨਾ। ਕੌਣ ਦੇ ਕਿਤੇ ਰੁਜ਼ਗਾਰ ਕਿੰਨੇ ਦੇਣਾ ਸਾਨੂੰ? ਜੇ ਕਿਸਾਨ 25% GDP 'ਚ ਕੰਟਰੀਬਿਊਟ ਕਰਦਾ ਹੈ ਤਾਂ 25% ਜੋ ਕਰਦਾ ਜ਼ਰੂਰ ਜੀ। ਇਹ ਪਰਸੈਪਸ਼ਨ ਪਲੀਜ਼ ਥੋੜੀ ਮੈਂ ਗੁਜ਼ਾਰਿਸ਼ ਕਰਾਂਗਾ ਤੁਹਾਨੂੰ ਕਿ ਇਸ ਪਰਸੈਪਸ਼ਨ ਚੋਂ ਬਾਹਰ ਨਿਕਲੋ। ਇਹ ਤੁਹਾਡਾ ਬਹੁਤ ਨੁਕਸਾਨ ਕਰੇਗਾ, ਖਾਸ ਤੌਰ ਤੇ ਪੰਜਾਬ ਦਾ। ਇੰਡਸਟਰੀ ਤੋਂ ਬਿਨਾਂ ਅੱਜ ਦੇ ਦੌਰ ਦੇ ਵਿੱਚ ਕੁਝ ਵੀ ਨਹੀਂ ਹੈ। ਨਿਵੇਸ਼ ਤਾਂ ਜ਼ਰੂਰੀ ਹੈ, ਇਨਵੈਸਟਮੈਂਟ ਤਾਂ ਜ਼ਰੂਰੀ ਹੈ, ਕਿਉਂਕਿ ਖੇਤੀ ਸੈਕਟਰ ਇਦਾਂ ਦਾ ਹੈ ਕਿ ਖੇਤੀ ਸੈਕਟਰ ਤੇ ਨਿਰਭਰ ਵਸੋਂ ਬਹੁਤ ਜ਼ਿਆਦਾ ਹੁੰਦੀ ਹੈ, ਪਰ ਤੁਹਾਨੂੰ ਪਤਾ ਇਨਕਮ ਉਹਦੇ ਚੋਂ ਘੱਟ ਨਿਕਲਦੀ ਹੈ, ਔਰ ਉਹ ਵੀ ਛਮਾਈ ਵਾਲੀ ਇਨਕਮ ਹੁੰਦੀ ਹੈ। ਸੋ ਇਸ ਕਰਕੇ ਇਹ ਚੀਜ਼ਾਂ ਮੈਂ ਇਸ ਹੱਕ ਦੇ ਵਿੱਚ ਹਾਂ ਕਿ ਪ੍ਰਦੂਸ਼ਣ ਨਹੀਂ ਹੋਣਾ ਚਾਹੀਦਾ, ਪਰ ਇਹ ਵੀ ਮੈਂ ਇਸ ਹੱਕ 'ਚ ਹਾਂ ਕਿ ਉਦਯੋਗ ਜਿਹੜੇ ਉਹ ਚੱਲਣੇ ਚਾਹੀਦੇ ਆ ਤਾਂ ਕਿ ਗਰੀਬ ਨੂੰ ਰੁਜ਼ਗਾਰ ਜਾਂ ਸਕਿਲਡ ਬੰਦੇ ਨੂੰ ਰੁਜ਼ਗਾਰ ਮਿਲਦਾ ਰਹੇ। ਜੀ ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਜੋਗਾ ਸਿੰਘ ਜੀ, ਤੁਸੀਂ ਆਉਣੇ ਹੋ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਹੀਂ, ਸਤਿ ਸ਼੍ਰੀ ਅਕਾਲ ਜੀ। ਮੇਰੀ ਸਵਾਲ ਇਹ ਹੈ ਕਿ ਵੀ ਜਿਹੜੇ ਆਪਣੇ ਪ੍ਰਚਾਰਕ ਜਿਹੜੇ ਮਿਨਿਸਟਰੀ ਆ, MLA ਆ, ਜਿਹੜੇ ਗਰਾਜ 'ਚ ਬੈਠੇ ਰਹੇ, ਜੋ ਉਹ ਪਾਰਟੀਆਂ ਵੀ ਕਰਦੀਆਂ ਆ, ਚਾਹੇ ਹਿਮਾਚਲ ਵੀ ਕਰਦੇ ਆ,
ਇਹਦਾ MLA ਹੈ ਜਾਂ ਮਿਨਿਸਟਰ ਜਿਹੜੇ ਗਏ ਆ ਇਹਦਾ ਸਰਕਾਰੀ ਖਰਚੇ ਤੇ ਜਾਂਦੇ ਆ ਕਿ ਇੱਕ ਆਪਣਾ ਖਰਚ ਕਰਦੇ? ਇਹਨੇ ਪੁੱਛਣਾ ਚਾਹੁੰਦਾ ਜੀ। ਕਿੱਥੇ ਜਾਂਦੇ ਨੇ ਜੀ? ਜਿਹੜੇ ਪ੍ਰਚਾਰ ਦੇ ਜਦੋਂ ਗੁਜਰਾਤ ਗਏ ਜੀ, ਪੰਜਾਬ ਦੇ MLA MP ਗਏ ਜੀ, ਜਾਂ ਹਿਮਾਚਲ ਜਾਂਦੇ ਆ, ਇਹ ਜੇ ਸਰਕਾਰੀ ਖਾਤੇ ਨੇ ਵਸੂਲ ਕਰਦੇ ਜੇ ਆਪਣੇ ਖਾਤੇ ਜਾਂਦੇ ਆ ਜੀ? ਆਹੀ ਪੁੱਛਣਾ ਚਾਹੁੰਦਾ ਜੀ। ਨਹੀਂ ਜੀ, ਸਰਕਾਰੀ ਗੱਡੀਆਂ 'ਚ ਜੇ ਜਾਂਦੇ ਆ ਤਾਂ ਸਰਕਾਰੀ ਗੱਡੀਆਂ ਤੇ ਜਾਂਦੇ ਹੋਣਗੇ ਜੀ, ਸਰਕਾਰੀ ਖਰਚੇ ਤੇ ਜਾਂਦੇ ਆ ਜੀ ਜੀ ਜੀ। ਥੈਂਕ ਯੂ ਜੋਗਾ ਸਿੰਘ ਜੀ। ਓਕੇ ਜੀ, ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਨਾਲ ਅਗਲੇ ਕਾਲਰ ਨੇ ਜੀ ਜਸਬੀਰ ਸਿੰਘ। ਸਤਿ ਸ਼੍ਰੀ ਅਕਾਲ ਜਸਬੀਰ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਇਸ ਹਫ਼ਤੇ ਦੀ ਵੱਡੀ ਡਿਵੈਲਪਮੈਂਟ ਹੋਈ ਇੰਟਰਨੈਸ਼ਨਲ ਲੈਵਲ ਦੀ ਵੀ ਮੋਦੀ ਸਰਕਾਰ ਨੇ ਸਾਹਿਬਜ਼ਾਦਿਆਂ ਦਾ ਵੀਰ ਬਾਲ ਦਿਵਸ ਮਨਾਇਆ ਤੇ ਇਸ ਵੀਰ ਬਾਲ ਦਿਵਸ ਨੂੰ ਸਿੱਖ ਪੰਥ ਦੇ ਵੱਡੇ ਹਿੱਸੇ ਨੇ ਇਤਰਾਜ਼ ਕੀਤਾ ਸੀ, ਪਰ ਫਿਰ ਵੀ ਮਨਾਇਆ ਗਿਆ ਹੈ। ਤੇ ਮੈਂ ਸੁਣ ਰਿਹਾ ਸੀ ਉੱਥੇ ਮੋਸਟਲੀ ਸਾਰਿਆਂ ਬੁਲਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਦਾ ਜਿਹੜਾ ਸਾਰਾ ਜ਼ਿੰਮੇਵਾਰ ਸੀ ਨਾ, ਉਹ ਮੁਗਲ ਹਕੂਮਤ ਤੇ ਸੁੱਟਿਆ। ਤੇ ਹੁਣ ਮੇਰਾ ਸਵਾਲ ਹੈ ਵੀ ਉਹ ਗੰਗੂ ਤੇ ਦੀਵਾਨ ਸੁੱਚਾ ਮੱਲ ਇਹ ਨਾ ਮੁਗਲ ਸਨ, ਨਾ ਇਹ ਮੁਗਲਾਂ ਵਾਲਾ ਧਰਮ ਸੀਗਾ, ਤੇ ਉਹਨਾਂ ਦੀ ਬਿਲਕੁਲ ਜ਼ਿਕਰ ਨਹੀਂ ਹੋਇਆ। ਦੂਜਾ, ਮੋਦੀ ਸਾਹਿਬ ਨੇ ਇਹਨਾਂ ਸਾਹਿਬਜ਼ਾਦਿਆਂ ਸ਼ਹੀਦੀਆਂ ਨੂੰ ਰਾਸ਼ਟਰਵਾਦ ਦੇ ਸਿੰਬਲ ਦੇ ਤੌਰ ਤੇ ਪੇਸ਼ ਕੀਤਾ ਹੈ। ਤੇ ਮੇਰਾ ਸਵਾਲ ਹੈ ਵੀ ਇਤਿਹਾਸ ਜਦੋਂ ਪੜ੍ਹਦੇ ਹਾਂ, ਉਹ ਸਰਹੰਦ ਦੀਆਂ ਦੀਵਾਰਾਂ ਦੇ ਵਿੱਚੋਂ ਕਿਹੜਾ ਰਾਸ਼ਟਰਵਾਦ ਨਿਕਲਿਆ? ਉੱਥੇ ਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਸਰਹੰਦ ਦੀਆਂ ਨੀਹਾਂ 'ਚ ਖਾਲਸਾ ਰਾਜ ਪੈਦਾ ਕੀਤਾ, ਜਿਸ ਨੂੰ ਅੱਜ ਦੀ ਬੋਲੀ 'ਚ ਖਾਲਿਸਤਾਨ ਕਹਿ ਸਕਦੇ ਹੋ। ਇਹੀ ਮੈਂ ਕਹਿਣਾ ਸੀ। ਮਿਹਰਬਾਨੀ ਜੀ, ਥੈਂਕ ਯੂ। ਦੇਖੋ, ਗੱਲ ਕੀ ਹੈ ਕਿ ਉਹ ਹੁਣ ਆਪਣੇ ਢੰਗ ਨਾਲ ਇਹਨਾਂ ਚੀਜ਼ਾਂ ਨੂੰ ਜੇ ਇੱਧਰ ਜੋੜ ਰਹੇ ਤਾਂ ਪ੍ਰਚਾਰਕ ਜਾਂ ਜਿਹੜੇ ਦੂਸਰੇ ਤਾਂ ਉਹ ਇਹਨਾਂ ਚੀਜ਼ਾਂ ਨੂੰ ਅੱਛੇ ਤਰੀਕੇ ਨਾਲ ਡਿਫਾਈਨ ਕਰਨ। ਅਸੀਂ ਇਹਦੇ ਤੇ ਉਦੋਂ ਹੀ ਗੱਲ ਕਰ ਦਿੱਤੀ ਸੀ ਕਿ ਤੁਹਾਨੂੰ ਯਾਦ ਹੋਣਾ ਪ੍ਰਵੀਨ ਜੀ। ਜੀ ਜੀ ਜੀ। ਅਸੀਂ ਪੂਰੇ ਭਾਸ਼ਣ ਨੂੰ ਕੋਟ ਕਰਕੇ ਉਹਦੇ ਵਿੱਚੋਂ ਤੱਤ ਕੱਢ ਕੇ ਅਸੀਂ ਇਹਦੇ ਤੇ ਗੱਲ ਕਰ ਚੁੱਕੇ ਆਲਰੇਡੀ ਜੀ। ਹਾਂ, ਜਿਹੜਾ ਤੁਹਾਡਾ ਖਾਲਿਸਤਾਨ ਵਾਲਾ ਸੰਕਲਪ ਹੈ, ਚਲੋ ਤੁਹਾਡੀ ਆਪਣੇ ਓਪੀਨੀਅਨ ਹੁੰਦੇ ਨੇ, ਉਹ ਤੁਸੀਂ ਦੇ ਛੱਡੇ ਨੇ, ਪਰੰਤੂ ਇਹਦੇ ਤੇ ਅਸੀਂ ਪਹਿਲੇ ਗੱਲ ਕਰ ਚੁੱਕੇ ਹਾਂ ਜੀ। ਜਿਸ ਦਿਨ ਇਹਨਾਂ ਨੇ ਉੱਥੇ ਸਪੀਚ ਦਿੱਤੀ ਸੀਗੀ ਜੀ ਜੀ, ਅਸੀਂ ਉਸ ਦਿਨ ਹੀ ਆਪਣਾ ਫਰਜ਼ ਅਦਾ ਕਰ ਦਿੱਤਾ ਕਿ ਬਈ ਜੇ ਆਪਾਂ ਦੇਖਦੇ ਹਾਂ ਤਾਂ ਕੁਝ ਸ਼ਹਾਦਤਾਂ ਮਨੁੱਖੀ ਆਜ਼ਾਦੀ ਵਾਸਤੇ ਹੁੰਦੀਆਂ ਨੇ, ਕੁਝ ਸ਼ਹਾਦਤਾਂ ਪੂਰੇ ਸੰਸਾਰ ਵਾਸਤੇ, ਲੋਕਾਈ ਵਾਸਤੇ ਹੁੰਦੀਆਂ ਨੇ ਜੀ, ਕੁਝ ਸ਼ਹਾਦਤਾਂ ਮਜ਼ਦੂਰਾਂ ਦੇ ਹਕੂਕਾਂ ਵਾਸਤੇ ਹੁੰਦੀਆਂ ਨੇ। ਤਾਂ ਉਹਨਾਂ ਦੀ ਪਰਿਭਾਸ਼ਾ ਅਲੱਗ-ਅਲੱਗ ਰਹਿਣੀ ਚਾਹੀਦੀ ਹੈ। ਬਿਲਕੁਲ। ਤੇ ਇਹਨਾਂ ਨੇ ਤਾਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਵੀ ਜੇ ਤੁਸੀਂ ਸ਼ਹਾਦਤ ਨੂੰ ਵੇਖੋਗੇ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਨੁੱਖੀ ਅਧਿਕਾਰਾਂ ਦੀ ਬਹੁਤ ਵੱਡੀ ਲੜਾਈ ਆ ਉਹ, ਕਿ ਹਰੇਕ ਬੰਦੇ ਦਾ ਬਈ ਆਪਣਾ ਮਤਲਬ ਕਿ ਧਾਰਮਿਕ ਅਕਾਦਤ ਦਾ ਇੱਕ ਕਹਿ ਲਓ ਕਿ ਦਾਇਰਾ ਆਜ਼ਾਦੀ ਆ ਉਹਦੀ ਜੀ, ਤੁਸੀਂ ਉਹ ਨਹੀਂ ਖੋ ਸਕਦੇ ਜੀ। ਉਹ ਵੀ ਤਾਂ ਜੁੜੀ ਹੈ ਨਾ ਉਧਰ। ਇਹ ਹੈ ਕਿ ਤੁਹਾਡੇ ਕੋਲ ਪ੍ਰਚਾਰਕਾਂ ਦੀ ਫੌਜ ਹੈ, ਤੁਹਾਡੇ ਕੋਲ ਐਡੇ ਇਤਿਹਾਸਕਾਰ ਨੇ, ਤੁਹਾਡੇ ਕੋਲ SGPC ਹੈ, ਕਿਉਂ ਨਹੀਂ ਬਰੋਬਰ ਤੁਸੀਂ ਪ੍ਰਚਾਰ ਕਰਦੇ? ਔਰ ਇਹਨਾਂ ਨੇ ਨਾਂ ਨੂੰ ਲੈ ਕੇ ਤਾਂ ਪਸੂੜੀ ਪਾ ਰੱਖੀ ਹੈ ਜੀ, ਪਰ ਜੋ ਇਸ ਤਰ੍ਹਾਂ ਇੱਕ ਮੋੜਾ ਦਿੱਤਾ ਜਾ ਰਿਹਾ ਚੀਜ਼ਾਂ ਨੂੰ, ਤਾਂ ਉਹਦੇ ਤੇ ਖਾਮੋਸ਼ ਨੇ ਜੀ ਜੀ ਜੀ। ਸਰਬਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਰਬਜੀਤ ਸਿੰਘ ਜੀ, ਤੁਸੀਂ ਆਉਣੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਮਿੰਟੂ ਜੀ ਦਾ ਧੰਨਵਾਦ ਹੀ ਕਰਨਾ ਜੀ। ਅੱਜ ਮਿੰਟੂ ਜੀ ਨੇ ਸਾਰਾ ਸਾਲ ਬੜੀਆਂ ਰੰਗਲੇ ਪੰਜਾਬ ਦੀਆਂ ਸਾਨੂੰ ਦੁੱਖ ਸੁੱਖ ਫੋਲਦੇ ਰਹਿੰਦੇ ਆ ਜੀ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ। ਤੇ ਅਰਦਾਸ ਕਰਦੇ ਆ ਜੀ ਇਸੇ ਤਰ੍ਹਾਂ ਹੀ ਨਵੇਂ ਸਾਲ ਦੇ ਵਿੱਚ ਸਾਨੂੰ ਉਸ ਰੰਗਲੇ ਪੰਜਾਬ ਦੀਆਂ ਖਬਰਾਂ ਨਾਲ ਜੋੜੀ ਰੱਖਣ ਜੀ। ਨਾਲ ਹੀ ਸਮੁੱਚੀ ਟੀਮ ਦਾ ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ ਜੀ। ਬਸ ਇੰਨਾ ਹੀ ਕਹਿਣਾ ਸੀ ਜੀ। ਕੋਈ ਨਹੀਂ, ਸਵਾਲ ਪੁੱਛ ਲਾਂਗੇ ਅਗਲੇ ਹਫ਼ਤੇ। ਬਹੁਤ ਬਹੁਤ ਧੰਨਵਾਦ ਜੀ ਦੋਨਾਂ ਵੀਰਾਂ ਦਾ। ਅਗਲੇ ਸਾਲ ਪੁੱਛ ਲਿਓ। ਹਾਂਜੀ ਹਾਂਜੀ, ਅਗਲੇ ਸਾਲ ਹੀ ਪੁੱਛਾਂਗੇ ਜੀ। ਓਕੇ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰਬਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਰਮਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹਰਮਿੰਦਰ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਅੱਛਾ ਜੀ, ਧੰਨਵਾਦ ਜੀ। ਦੋਵਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮਿੰਟੂ ਜੀ ਨੂੰ ਬਹੁਤ ਸਤਿ ਸ਼੍ਰੀ ਅਕਾਲ। ਸਾਰੇ ਨੂੰ ਨਵਾਂ ਸਾਲ ਇਹਨਾਂ ਨੂੰ ਵਧੀਆ ਆਵੇ, ਤਾਂ ਇਹਨਾਂ ਨੂੰ ਬਹੁਤ ਬਹੁਤ ਤੰਦਰੁਸਤੀ ਦੇਵੇ ਮਹਾਰਾਜ। ਵਧੀਆ ਇੰਨੀਆਂ ਲਾਉਂਦੇ ਖਬਰਾਂ ਤਾਂ ਦੱਸਦੇ ਸਾਨੂੰ ਸਾਰੀਆਂ ਜੀ ਜੀ। ਤੇ ਇੱਕ ਮੈਂ ਹੋਰ ਚਾਹੁੰਦਾ ਕਹਿਣਾ ਵੀ ਜਿਹੜੀ ਨਵੀਂ ਸਰਕਾਰ ਆਈ ਆ ਉਹ ਬਹੁਤ ਵਧੀਆ ਆ। ਲੋਕੀ ਐਵੇਂ ਇੱਕ ਦੂਏ ਤੇ ਚਿੱਕੜ ਸਿੱਟਣ ਦੀ ਕੋਸ਼ਿਸ਼ ਕਰਦੇ ਆ, ਤੇ ਬਹੁਤ ਵਧੀਆ। ਮੈਂ ਕਹਿੰਦਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰੇ ਜਿਹੜੇ ਮੁਲਾਜ਼ਮ ਕੰਮ ਕਰਦੇ ਆ, ਜਿਹੜੀ ਵੀ ਨਵੀਂ ਆਏ ਆ ਪੰਜਾਬ ਦੇ ਵਿੱਚ ਹੈਗੇ ਆ।
ਮਾਨ ਹੋਣਾ ਦੇ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਆ ਅੱਗੇ ਨਾਲੋਂ। ਠੀਕ ਹੈ ਜੀ, ਇਹੀ ਕਹਿਣਾ ਸੀ ਜੀ। ਧੰਨਵਾਦ ਤੁਹਾਡਾ ਜੀ ਸਾਰਿਆਂ ਦਾ। ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ ਜੀ। ਕੋਈ ਗੱਲ ਨਹੀਂ ਹੈ ਜੀ। ਦੇਖੋ ਜਿਹੜੇ ਲੋਕ ਸੱਤਾ ਚ ਹੁੰਦੇ ਆ ਸਰ, ਉਹ ਸਾਰਾ ਕੁਝ ਵਧੀਆ ਨਹੀਂ ਕਰਦੇ ਹੁੰਦੇ। ਕੁਝ ਚੀਜ਼ਾਂ ਕਹਿ ਲਓ ਕਿ ਉਹਨਾਂ ਤੋਂ ਗਲਤ ਵੀ ਹੁੰਦੀਆਂ ਨੇ, ਕੁਝ ਚੀਜ਼ਾਂ ਤੇ ਆਲੋਚਨਾ ਵੀ ਹੁੰਦੀ ਹੈ। ਜੀ ਜੀ। ਤਾਂ ਸਾਡਾ ਤਾਂ ਇਹ ਹੈ ਕਿ ਅਸੀਂ ਚੰਗੀ ਨੂੰ ਚੰਗੀ ਵੀ ਕਹਿੰਦੇ ਆ, ਆਲੋਚਨਾ ਕਰਨ ਨੂੰ ਤਾਂ ਆਲੋਚਨਾ ਕਰਦੇ ਆ ਤਾਂ ਉਹ ਵੀ ਇੱਕ ਦਾਇਰੇ 'ਚ ਰਹਿ ਕੇ, ਤੇ ਉਹ ਵੀ ਉਹਨਾਂ ਅਤੇ ਪੰਜਾਬ ਦੀ ਭਲਾਈ ਵਾਸਤੇ ਜੀ ਕਿ ਯਾਰ ਇਹ ਚੀਜ਼ ਏਦਾਂ ਕਰੋਗੇ ਤਾਂ ਠੀਕ ਰਹੇ। ਇਸ ਕਰਕੇ ਸਰਕਾਰ, ਅਸੀਂ ਨਹੀਂ ਕਹਿੰਦੇ ਕਿ ਸਰਕਾਰ ਟੋਟਲੀ ਫੇਲ ਹੈ ਜਾਂ ਸਾਰਾ ਕੁਝ ਉਹ ਮਾੜਾ ਕਰ ਰਹੇ ਨੇ। ਜਿੱਥੇ ਉਹ ਅੱਛਾ ਕਰ ਰਹੇ ਅਸੀਂ ਅੱਛਾ ਵੀ ਕਹਿੰਦੇ ਆ, ਔਰ ਜਿੱਥੇ ਸਾਨੂੰ ਲੱਗਦਾ ਸਾਡੇ ਨੁਕਤੇ ਨਿਗਾਹ ਤੋਂ ਕਿ ਪਾਲਿਸੀ ਗਲਤ ਹੋ ਰਹੀ ਹੈ ਜਾਂ ਇਹਨਾਂ ਦਾ ਜੋ ਸਿਆਸਤ ਕਰਨ ਦਾ ਪੈਟਰਨ ਹੈ ਜਾਂ ਜਿਹੜੇ ਸਾਡੇ ਪੰਜਾਬ ਦੇ ਹਕੂਕ ਨੇ ਜਾਂ ਪੰਜਾਬੀਅਤ ਨਾਲ ਜੁੜੇ ਮਸਲੇ ਨੇ ਜੋ ਪ੍ਰਭਾਵਿਤ ਹੁੰਦੇ, ਤਾਂ ਉੱਥੇ ਤਾਂ ਫਿਰ ਬਣਦਾ ਬੋਲਣਾ। ਬਿਲਕੁਲ ਜੀ। ਸ਼ੁਭ ਸ਼ਾਮਾਂ ਸਾਰਿਆਂ ਵਾਸਤੇ ਹੀ ਹੈ, ਚਾਹੇ ਕੋਈ ਸਰਕਾਰ 'ਚ ਹੈ ਚਾਹੇ ਕੋਈ ਵਿਰੋਧੀ ਧਿਰ 'ਚ ਹੈ। ਸ਼ੁਭ ਸ਼ਾਮਾਂ ਤਾਂ ਸਾਰਿਆਂ ਨੂੰ ਹੀ ਆ। ਪਰ ਇਹ ਹੈ ਕਿ ਇਹ ਸਾਨੂੰ ਥੋੜਾ ਜਿਹਾ ਨਾ ਨਿਖੇੜਾ ਕਈ ਵਾਰੀ ਅਸੀਂ ਕਰਨਾ ਭੁੱਲ ਜਾਂਦੇ ਹਾਂ। ਨਿਖੇੜਾ ਇਹ ਅਸਲ ਦੇ ਵਿੱਚ ਜਿਹੜੇ ਸਵਾਲਾਤ ਹੁੰਦੇ ਨੇ, ਜਿਹੜਾ ਕ੍ਰਿਟੀਸਿਜ਼ਮ ਹੁੰਦਾ, ਇੱਕ ਚੇਅਰ ਨੂੰ ਹੁੰਦਾ। ਉਹ ਮੁੱਖ ਮੰਤਰੀ ਪੰਜਾਬ ਨੂੰ ਹੋ ਰਿਹਾ, ਨਾ ਕਿ ਭਗਵੰਤ ਮਾਨ ਨੂੰ। ਜਦੋਂ MP ਨਹੀਂ ਸੀਗੇ ਉਦੋਂ ਲੋਕ ਉਹਨਾਂ ਨੂੰ ਹੋਰ ਤਰੀਕੇ ਨਾਲ ਦੇਖਦੇ ਸੀ। ਸੋ ਠੀਕ ਹੈ, ਤੁਸੀਂ ਨਿੱਜੀ ਤੌਰ ਤੇ ਕਿਹਦੇ ਨਾਲ ਜੁੜਾਅ ਮਹਿਸੂਸ ਕਰਦੇ ਹੋ, ਗੱਲ ਵੱਖਰੀ ਹੈ। ਪਰ ਜੇ ਕੋਈ ਹੁਣ ਕਹਿੰਦਾ ਕਿ ਮੋਦੀ ਦੀ ਆਲੋਚਨਾ ਨਾ ਕਰੋ, ਉਹ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਹੋ ਰਿਹਾ, ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ। ਸੋ ਆਪਾਂ ਅਗਲੇ ਕਾਲਰ ਵੱਲ ਵਧਦੇ ਹਾਂ ਜੀ। ਸਾਧੂ ਸਿੰਘ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਸਾਧੂ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਆਪ ਜੀ ਨੂੰ ਤੇ ਮਿੰਟੂ ਗਰਸਰੀਆ ਜੀ ਨੂੰ ਜੀ। ਸਤਿ ਸ਼੍ਰੀ ਅਕਾਲ। ਤੁਹਾਨੂੰ ਦੋਹਾਂ ਨੂੰ ਜੀ ਬਹੁਤ ਨਵਾਂ ਸਾਲ ਖੁਸ਼ੀਆਂ ਭਰਿਆ ਲਿਆ ਕੇ ਆਵੇ ਤੇ ਇਸੇ ਤਰ੍ਹਾਂ ਪ੍ਰੋਗਰਾਮ ਸਾਰੇ ਚੱਲਦੇ ਰਹਿਣ ਜੀ। ਸਾਰਾ ਸਾਲ ਜਦੋਂ ਲੰਘਿਆ, ਇਹ ਏਦਾਂ ਦੀਆਂ ਖਬਰਾਂ ਤੁਸੀਂ ਲਿਆ ਕੇ ਰੱਖਦੇ ਰਹੇ ਆ ਜਿਨ੍ਹਾਂ ਦੇ ਬਾਰੇ ਅਸੀਂ ਕਦੀ ਸੋਚ ਵੀ ਨਹੀਂ ਸੀ ਸਕਦੇ। ਤੇ ਮੇਰੇ ਤੁਹਾਨੂੰ ਦੋਹਾਂ ਨੂੰ ਨਮਸਕਾਰ ਜੀ ਤੇ ਸਤਿ ਸ੍ਰੀ ਅਕਾਲ ਜੀ। ਬਾਕੀ ਮੇਰੇ ਇੱਕ ਸਵਾਲ ਤਾਂ ਹੈਗਾ ਹੋਰ, ਉਹ ਇਹ ਆ ਵੀ ਇਹ ਜਦ ਤੋਂ ਆਪਣਾ ਹਿੰਦੁਸਤਾਨ ਆਜ਼ਾਦ ਹੋਇਆ ਸੰਨ 47 ਤੋਂ ਬਾਅਦ, ਕਈ ਆਪਣੇ ਹਿੰਦੁਸਤਾਨ ਦੇ ਵਿੱਚ ਕੋਈ ਏਦਾਂ ਦਾ ਪੜ੍ਹਿਆ ਲਿਖਿਆ ਕੋਈ ਸਮਝਦਾਰ ਬੰਦਾ ਹੈ ਹੀ ਨਹੀਂ ਜਿਹੜਾ ਗਾਂਧੀ ਪਰਿਵਾਰ ਨੇ ਕੀ ਕੁਛ ਕਰ ਦਿੱਤਾ। ਤੇ ਇਹ ਭਾਵੇਂ ਆਪਣੇ ਮਨਮੋਹਨ ਸਿੰਘ ਜੀ ਬਹੁਤ ਵਧੀਆ ਰਹੇ ਹੈਗੇ ਆ ਆਪਣੇ ਪ੍ਰਾਈਮ ਮਿਨਿਸਟਰ, ਪਰ ਪਿੱਛੋਂ ਜਿਹੜੀ ਪਿੱਛੋਂ ਲਾਈਟ ਸਵਿਚ ਆਨ ਹੁੰਦਾ ਸੀ ਉਹ ਤਾਂ ਕਾਂਗਰਸ ਦਾ ਹੀ ਚੱਲਦਾ ਸੀ। ਤੇ ਹੁਣ ਇਹਨਾਂ ਨੇ ਆਪਣੇ ਰਾਹੁਲ ਗਾਂਧੀ ਜੀ ਨੇ ਸਾਰੇ ਹਥਿਆਰ ਸੁੱਟ ਦਿੱਤੇ ਸੀ। ਤੁਹਾਨੂੰ ਪਤਾ ਹੀ ਆ ਵੀ ਜਦੋਂ ਪਿਛਲੀਆਂ ਵੋਟਾਂ ਦੇ ਵਿੱਚ ਜੋ ਕੁਛ ਹੋਇਆ ਸੀ, ਤਾਂ ਇਹਨੇ ਕਿਹਾ ਸੀ ਮੈਂ ਬਸ। ਤਾਂ ਪਰ ਲੋਕਾਂ ਨੇ ਫੇਰ ਵੀ ਚੱਕ ਕੇ ਇਹਨੂੰ ਚੱਕ ਕੇ ਫੇਰ ਕਹਾਂ ਸਿਰੇ ਚੜ੍ਹਤਾ। ਹੁਣ ਇਹ ਕਹਾਂ ਸਿਰੇ ਚੜ੍ਹ ਜਾਊਗਾ ਕਿ ਡੁੱਬ ਜਾਊਗਾ। ਇਹ ਮੇਰਾ ਇੱਕ ਤਾਂ ਇਹ ਸਵਾਲ ਆ। ਦੂਜਾ ਮੇਰਾ ਸਵਾਲ ਹੈਗਾ ਜੀ ਪਾਣੀ ਦੇ ਸੰਬੰਧ ਵਿੱਚ। ਜੀ ਸਾਧੂ ਸਿੰਘ ਜੀ, ਸਵਾਲ ਸ਼ਾਰਟ ਕਰ ਲਓ ਕਿਰਪਾ ਕਰਕੇ, ਆਪਣੇ ਕੋਲ ਸਮਾਂ ਬਹੁਤ ਥੋੜਾ, ਕਾਲਰ ਬਹੁਤ ਜ਼ਿਆਦਾ ਛੋਟਾ ਹੋਊਗਾ ਜੀ, ਬਿਲਕੁਲ ਛੋਟਾ। ਸੰਨ 54-55 ਦੇ ਵਿੱਚ ਨਹਿਰਾਂ ਬਣੀਆਂ। ਉਦੋਂ ਮੈਂ ਪੜ੍ਹਦਾ ਸੀਗਾ ਤੇ ਉਦੋਂ ਦੇਖੋ ਉਹਨਾਂ ਪਾਸਿਆਂ ਨੂੰ ਨਹਿਰਾਂ ਗਈਆਂ ਜਿੱਥੇ ਪਾਣੀ ਦੀ ਜ਼ਰੂਰਤ ਜ਼ਿਆਦਾ ਸੀ। ਜਿਹੜੀ SYL ਦਾ ਮਸਲਾ ਮਗਰੋਂ ਚੱਲਿਆ, ਇਹ ਤਾਂ ਦਰਬਾਰਾ ਸਾਹਿਬ ਦੇ ਮਤਲਬ ਸਾਈਨ ਕਰਾ ਕੇ SYL ਹੋਈ। ਇਸ ਮੁੱਦੇ ਤੇ ਇਹ ਜਿਹੜਾ ਹੈ ਨਹੀਂ ਕੇਸ ਲੜਿਆ ਜਾ ਸਕਦਾ। ਬਸ ਇੰਨਾ ਹੀ ਕਹਿੰਦਾ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ। SYL ਤੇ ਅਸੀਂ ਬਹੁਤ ਲੰਮੀ ਚੌੜੀ ਗੱਲਬਾਤ ਕਰਦੇ ਰਹਿੰਦੇ ਹਾਂ ਜੀ, ਤੇ ਅੱਗੇ ਸਾਰਾ ਇਤਿਹਾਸ ਦੱਸਿਆ ਹੋਇਆ। ਉਹਦੇ ਤੇ ਆਪਾਂ ਮਤਲਬ ਕਿ ਸੁਣੀਆਂ ਵੀ ਬਹੁਤ ਨੇ, ਕਈਆਂ ਵੀ ਬਹੁਤ ਨੇ, ਉਧਰ ਨਾ ਜਾਂਦੇ ਹੋਏ। ਜਿਹੜੀ ਗੱਲ ਇਹ ਆ ਕਿ ਕਾਂਗਰਸ ਨੂੰ ਉਹਦਾ ਖਮਿਆਜ਼ਾ ਵੀ ਭੁਗਤਣਾ ਪੈ ਰਿਹਾ, ਪਰ ਕਾਂਗਰਸ ਇੱਕ ਸੋਚ ਹੈ ਇਸ ਮੁਲਕ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਧਰਮ ਨਿਰਪੱਖਤਾ, ਉਹਨੂੰ ਰੀਪ੍ਰਜੈਂਟ ਕਰਦੀ ਹੈ। ਤੇ ਉਹਦੇ ਤੋਂ ਥਿੜਕ ਕੇ ਕਾਂਗਰਸ ਜਿਹੜੀ ਜਿੱਦਾਂ ਕਹਿ ਲਓ ਸੌਫਟ ਹਿੰਦੂਤਵ ਵੱਲ ਜਦੋਂ ਉਹਨੇ ਜਾਣ ਦਾ ਯਤਨ ਕੀਤਾ 80 ਦੇ ਦਹਾਕੇ ਤੋਂ ਖਾਸ ਤੌਰ ਤੇ, ਉਹਦਾ ਨੁਕਸਾਨ ਹੋਇਆ। ਬਿਲਕੁਲ। ਤਾਂ ਉਸ ਵਿਚਾਰਧਾਰਾ ਦੀ ਜਿਹੜੀ ਤਰਜਮਾਨੀ ਹੈ ਉਹ ਤਾਂ ਬਹੁਤ ਵਧੀਆ ਹੈ। ਦੇਖੋ ਮਹਾਤਮਾ ਗਾਂਧੀ ਨੂੰ ਕੋਈ ਕੁਛ ਵੀ ਕਹੀ ਜਾਵੇ, ਪਰ ਧਰਮ ਨਿਰਪੱਖਤਾ ਦੇ ਮਾਮਲੇ ਦੇ ਵਿੱਚ ਤਾਂ ਮੁਸਲਮਾਨਾਂ ਲਈ ਕੌਣ ਬੈਠਾ ਸੀ ਭੁੱਖ ਹੜਤਾਲ ਤੇ? ਪਾਕਿਸਤਾਨ ਲਈ ਦੰਗਿਆਂ ਦੇ ਵਿਰੁੱਧ ਦੇ ਵਿੱਚ ਵੀ ਬੈਠਾ, ਔਰ ਫਿਰ ਉਸ ਤੋਂ ਬਾਅਦ ਪਾਕਿਸਤਾਨ ਦਾ ਜਿਹੜਾ ਬਕਾਇਆ ਸੀ ਉਹਨੂੰ ਦਬਾਉਣ ਵਾਸਤੇ ਕੌਣ ਬੈਠਾ ਸੀਗਾ? ਉਹਨਾਂ ਦਾ ਹੱਕ ਬਣਦਾ ਹੈ।
ਠੀਕ ਹੈ ਤੇ ਜੇ ਅੱਜ ਵਾਲੇ ਲੀਡਰ ਹੁੰਦੇ ਤੇ ਬੈਠ ਕੇ ਦਿਖਾਉਣ, ਪਾਕਿਸਤਾਨ ਦੇ ਹੱਕ ਚ ਕੋਈ ਬੈਠ ਕੇ ਦਿਖਾ ਦੇਵੇ। ਤਾਂ ਇੱਥੇ ਤਾਂ ਗਲੇਲਾ ਮਾਰ ਕੇ, ਗਲੇਲੇ ਨਾਲ ਮਾਰ ਕੇ ਉਹਦੇ ਸਿਰ ਚੋਂ ਮੋਰੀਆਂ ਕੱਢ ਦੇਣਗੇ ਇਹ ਜੀ। ਇਹ ਆ ਕਿ ਸੋਚ ਜਿਹੜੀ ਆ, ਉਸ ਸੋਚ ਤੇ ਉਹ ਪਹਿਰੇਦਾਰੀ ਨਹੀਂ ਕਰ ਸਕੇ, ਉਹਦਾ ਖਮਿਆਜ਼ਾ ਭੁਗਤ ਰਹੇ ਨੇ। ਜੀ। ਆਪਣੇ ਅਗਲੇ ਕਾਲਰ ਨੇ ਜੀ ਪਰਮਜੀਤ ਸਿੰਘ। ਸਤਿ ਸ਼੍ਰੀ ਅਕਾਲ ਪਰਮਜੀਤ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਵੀਰ ਜੀ, ਮੇਰਾ ਕਿ ਜਿਹੜੀ ਤੁਸੀਂ ਸਬਸਿਡੀ ਦਾ ਹਾਂ ਗੱਲ ਕੀਤੀ ਹੈ ਵੀ ਸਬਸਿਡੀ ਬਹੁਤ ਦਿੱਤੀ ਜਾ ਰਹੀ ਹੈ ਜੀ, ਕਿ ਕਿਸੇ ਲੋਟ ਤੁਸੀਂ ਪਿਛਲੇ 10 ਸਾਲਾਂ ਦੀ ਸਬਸਿਡੀ ਜਿਹੜੀ ਦਿੱਤੀ ਹੈ ਗਵਰਨਮੈਂਟ ਨੇ, ਤੇ ਜਿਹੜੀ ਗਵਰਨਮੈਂਟ ਨੇ ਵੱਡੇ ਘਰਾਣਿਆਂ ਨੂੰ ਯਾਨੀ ਕਿ ਉਹਨਾਂ ਦੇ ਕਰਜ਼ੇ ਮਾਫ ਕੀਤੇ ਆ, ਉਹਨਾਂ ਦੀ ਰੇਸ਼ੋ ਕੱਢ ਸਕਦੇ ਵੀ ਕਿੰਨੀ ਕੁ ਬਣਦੀ ਹੈ, ਜਾਂ ਕਿਸਾਨਾਂ ਦਾ ਜਿਹੜਾ ਕਰਜ਼ਾ ਵਾ ਉਹ ਕਿੰਨਾ ਬਣਦਾ, ਤੇ ਜਿਹੜੀ ਇਹਨਾਂ ਨੇ ਜਿਹਨੂੰ ਨਾਨ ਅਸੈਸਡ ਪਰਫਾਰਮਰ ਐਸਐਸ ਕਹਿੰਦੇ ਆ ਇਹ, ਉਹ ਕਿੰਨਾ ਬਣਦਾ? ਨਾਨ ਪਰਫਾਰਮਿੰਗ ਐਸੈਟ ਜੀ, ਐਨਪੀਏ। ਹਾਂਜੀ ਹਾਂ ਜੀ, ਵੀ ਉਹਦਾ ਤੇ ਇਹਦਾ ਪਰ ਉਹ ਤੁਸੀਂ ਉਹ ਸ਼ਬਦ ਹੀ ਗਲਤ ਇਸਤੇਮਾਲ ਕਰ ਰਹੇ ਹੋ, ਮਾਫ ਨਹੀਂ ਹੁੰਦਾ ਉਹ। ਹਾਂਜੀ, ਉਹ ਐਨਪੀਏ ਮਾਫ ਨਹੀਂ ਹੁੰਦਾ, ਕਿਸੇ ਨੂੰ ਵੀ ਐਨਪੀਏ ਮਾਫ ਨਹੀਂ ਹੁੰਦਾ ਜੀ। ਉਹ ਸਿਰਫ ਤੇ ਸਿਰਫ ਇਹ ਹੁੰਦਾ ਕਿ ਬੈਲੈਂਸ ਸ਼ੀਟ ਚੋਂ ਰਾਈਟ ਆਫ ਕੀਤਾ ਜਾਂਦਾ, ਉਹਨੂੰ ਮਾਫ ਨਹੀਂ ਹੁੰਦਾ ਉਹ। ਚਲੋ ਜੇ ਰਾਈਟ ਉਹਦੀ ਵਸੂਲੀ ਦੀ ਪ੍ਰਕਿਰਿਆ ਜਿਉਂ ਦੀ ਤਿਉਂ ਚੱਲਦੀ ਹੈ। ਹਾਂਜੀ, ਤੇ ਰਾਈਟ ਆਫ ਵੀ ਕਿੰਨਾ ਕਰਦੇ ਆ? ਹਾਂਜੀ, ਕਿੰਨੇ % ਬਣਦਾ ਬਜਟ ਦਾ? ਪਿਛਲੇ 10 ਸਾਲਾਂ 'ਚ ਕਿੰਨੇ % ਬਣਦਾ ਬਜਟ ਦਾ ਜਿਹੜਾ ਉਹ ਰਾਈਟ ਆਫ ਕਰ? ਜੀ, ਰਾਈਟ ਆਫ ਬਜਟ ਦਾ ਰਾਈਟ ਆਫ ਕਿਹਨਾਂ ਨੇ ਕੀਤਾ? 10 ਲੱਖ ਕਰੋੜ। ਤੇ 10 ਲੱਖ ਕਰੋੜ ਦੇ ਵਿੱਚੋਂ ਵਸੂਲੀ ਵੀ ਹੋਈ 1,34,000 ਕਰੋੜ ਦੀ ਜੀ। ਚਲੋ 1,34,000 ਕਰੋੜ ਦੀ ਹੋ ਗਈ, 8 ਲੱਖ ਜਾਨੀ ਕਿ ਜਿੰਨਾ ਵੀ 8,66,000 ਕਰੋੜ ਹੋ ਗਿਆ ਉਹ ਬਾਕੀ। ਤੇ ਉਹਦਾ ਤੇ ਜਿਹੜਾ ਰੇਸ਼ੋ ਜਿਹੜੀ ਇਹ ਸਬਸਿਡੀ ਆਪਣੇ ਸਬਸਿਡੀ ਦਿੰਦੇ ਆ ਗਰੀਬ ਬੰਦਿਆਂ ਨੂੰ, ਉਹ ਕਿੰਨੇ % ਬਣਦੀ ਹੈ, ਕਿੰਨੇ % ਆਪੋ ਵਿੱਚ ਮੇਲ ਖਾਂਦੀ ਹੈ? ਸਰ ਸਬਸਿਡੀ ਤੇ ਇਹਦੇ ਨਾਲੋਂ ਬਹੁਤ ਜ਼ਿਆਦਾ ਬਣ ਜਾਏਗੀ, ਸਬਸਿਡੀ ਤਾਂ ਬਹੁਤ ਜ਼ਿਆਦਾ ਬਣ ਜਾਏਗੀ। ਫੂਡ ਹੀ ਦੇਖ ਲਓ, 80 ਕਰੋੜ ਦੇ ਲੋਕਾਂ ਦਾ ਫੂਡ ਕਿੰਨੇ ਦਾ ਹੈ, ਉਹ ਵੀ ਸਬਸਿਡੀ ਹੈ। ਫਿਰ ਖਾਦ ਦੀ ਦੇਖ ਲਓ, ਤਕਰੀਬਨ 70-75 ਹਜ਼ਾਰ ਕਰੋੜ ਦੀ ਮਤਲਬ ਕਿ ਸਾਲਾਨਾ ਉਹ ਹੁੰਦੀ ਹੈ, ਮਿਨੀਮਮ ਟੂ ਮਿਨੀਮਮ। ਜੇ ਉਹ ਸਾਰੀਆਂ ਸਬਸਿਡੀਆਂ ਗਿਣੋਗੇ ਤਾਂ ਬਹੁਤ ਜ਼ਿਆਦਾ ਬਿੱਲ ਬਣ ਜਾਏਗਾ। ਐਨਪੀਏ ਤਾਂ ਕੁਝ ਵੀ ਨਹੀਂ ਹੈ ਜੇ 10 ਸਾਲਾਂ ਦਾ ਬਣਾਉਂਗੇ। ਜੀ ਜੀ, ਠੀਕ ਪਰਮਜੀਤ ਜੀ, ਬਹੁਤ ਬਹੁਤ ਧੰਨਵਾਦ ਜੀ। ਆਪਣੇ ਅਗਲੇ ਕਾਲਰ ਨੇ ਜੀ ਰਣਜੀਤ ਜੀ। ਸਤਿ ਸ਼੍ਰੀ ਅਕਾਲ ਰਣਜੀਤ ਜੀ, ਤੁਸੀਂ ਆਉਣੇ ਰਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਪੈਸ਼ਲੀ ਮਿੰਟੂ ਗੁਲਸਰੀਆ ਜੀ, ਮੈਂ ਕੋਈ ਕੁਐਸਚਨ ਨਹੀਂ ਕਰਨਾ। ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਪਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਸਿਹਤ ਬਖਸ਼ੇ, ਤੇ ਇਹੋ ਹੀ ਕਾਮਨਾ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ, ਕਿਉਂਕਿ ਤੁਸੀਂ ਤੇ ਉਹੀ ਬੋਲਣਾ ਜੋ ਹਾਲਾਤ ਹੁੰਦੇ ਪੰਜਾਬ ਦੇ, ਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਚੜ੍ਹਦੀਆਂ ਕਲਾ ਵਿੱਚ ਰਵੇ ਤੇ ਤੁਹਾਡੇ ਕੋਲ ਚੰਗੀਆਂ ਚੰਗੀਆਂ ਖਬਰਾਂ ਸੁਣਾਉਣ ਨੂੰ ਆਉਣ, ਤੇ ਪਰਮਾਤਮਾ ਤੁਹਾਡੀ ਬਹੁਤ ਬਹੁਤ ਲੰਬੀ ਉਮਰ ਕਰੇ। ਜੀ ਸ਼ੁਕਰੀਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਚੀਜ਼ ਸ਼ਾਇਦ ਪ੍ਰਵੀਨ ਜੀ, ਉਹਨਾਂ ਨੂੰ ਨਾ ਪਿਛਲੇ ਕਾਲਰ ਨੂੰ ਸ਼ਾਇਦ ਕਨਫਿਊਜ਼ਨ ਹੋ ਗਈ ਕਿ ਸਟੇਟਾਂ ਦੀ ਸਬਸਿਡੀ ਦਾ ਆਪਾਂ ਕਰ ਰਹੇ ਹਾਂ। ਹਾਂਜੀ, ਮੈਨੂੰ ਵੀ ਲੱਗਿਆ ਬਾਅਦ ਵਿੱਚ ਮੈਨੂੰ ਰਿਅਲਾਈਜ਼ ਜਦੋਂ ਸਬਸਿਡੀਆਂ ਰਾਜਾਂ ਦੀ ਸਬਸਿਡੀ ਦਾ ਉਹ ਸ਼ਾਇਦ ਕਾਲਰ ਨਾਲ ਹੋਣਗੇ, ਤਾਂ ਉਹਨਾਂ ਨੂੰ ਆਪਾਂ ਕਲੀਅਰ ਕਰਦੇ ਨੇ ਵੀ ਜਿਹੜੀਆਂ ਸਟੇਟਾਂ ਨੇ ਆਪਣੇ ਪੱਧਰ ਤੇ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਗਲੇ ਥਾਵਾਂ ਤੇ, ਜਿਵੇਂ ਆਪਾਂ ਹੁਣ ਆਪਣੇ ਕਿਸਾਨਾਂ ਨੂੰ ਮੁਫਤ ਬਿਜਲੀ ਦਿੰਦੇ ਆ, ਫਿਰ ਦੂਜਾ ਆ ਗਿਆ ਤਾਂ ਉਹਨੇ ਘਰ ਨੂੰ ਵੀ ਕਰ ਦਿੱਤਾ ਕਿ 300 ਯੂਨਿਟ ਫ੍ਰੀ ਹੈ। ਹੁਣ ਅੱਗੇ ਕੋਈ ਆਏਗਾ ਤਾਂ ਸ਼ਾਇਦ 500 ਯੂਨਿਟ ਕਰ ਦੇਗਾ। ਫਿਰ ਬੱਸਾਂ ਵਾਲਾ ਜਿੱਦਾਂ, ਮਤਲਬ ਕਿ ਇਹ ਸਬਸਿਡੀਆਂ ਦੀ ਉਹ ਗੱਲ ਕਰ ਰਹੇ ਨੇ ਕਿ ਰਾਜ ਜਿਹੜੇ ਸਿਆਸੀ ਫਾਇਦਿਆਂ ਵਾਸਤੇ ਇਸ ਤਰ੍ਹਾਂ ਦੇ ਆਪਣੇ ਬਿੱਲ ਬਣਾ ਰਿਹਾ, ਤਾਂ ਡਿਵੈਲਪਮੈਂਟ ਵਾਸਤੇ ਉਹਨਾਂ ਦੇ ਕੋਲ ਬਜਟ ਘੱਟ ਬਚ ਰਿਹਾ। ਉਹ ਆਰਬੀਆਈ ਦੀ ਰਿਪੋਰਟ ਦਾ ਮੰਤਵ ਇਹ ਹੈ। ਜੀ ਜੀ, ਦੇਖੋ ਜੀ, ਇਹਦੇ ਤੇ ਹੁਣ ਮਿੰਟੂ ਜੀ ਬਹਿਸ ਚੱਲਣੀ ਹੈ, ਕਿਉਂਕਿ ਮੋਦੀ ਸਾਹਿਬ ਹੁਣ ਰਿਓੜੀਆਂ ਵੰਡਣ ਵਾਲੇ ਬਿਆਨ ਦੇਣ ਲੱਗ ਪਿਆ, ਤੁਹਾਨੂੰ ਪਤਾ ਹੀ ਹੈ। ਤੇ ਕੇਜਰੀਵਾਲ ਸਾਹਿਬ ਉਹ ਨਹੀਂ ਚੀਜ਼, ਮੈਂ ਇਸ ਹੱਕ ਦੇ ਵਿੱਚ ਵੈਲਫੇਅਰ ਵੀ ਹੋਣਾ ਚਾਹੀਦਾ, ਪਰ ਅੰਨੀ ਸਬਸਿਡੀ ਨਹੀਂ ਹੋਣੀ ਚਾਹੀਦੀ। ਅੰਨੀ ਸਬਸਿਡੀ ਤੋਂ ਭਾਵ ਕੀ ਹੈ ਕਿ 500 ਕਿੱਲੇ ਵਾਲਾ ਵੀ ਸਬਸਿਡੀ ਲਵੇ ਤੇ ਜਿਹੜਾ ਬੇਜ਼ਮੀਨ ਹੈ ਉਹ ਵੀ ਉਸੇ ਸ਼੍ਰੇਣੀ ਚ ਹੋਵੇ। ਉਹ ਤਾਂ ਮਤਲਬ ਕਿ ਇਹ ਚੀਜ਼ਾਂ ਦਾ ਇਹੀ ਤਾਂ ਮੈਂ ਕਹਿ ਰਿਹਾ, ਮੇਰੇ ਕਹਿਣ ਦਾ ਤਾਂ ਮਤਲਬ ਇਹੀ ਹੈ। ਪਹਿਲੀ ਗੱਲ ਤਾਂ ਸਬਸਿਡੀ ਲੈਣ ਵਾਲੇ ਘੱਟ ਹੋਣ, ਤੁਹਾਡੇ ਆਤਮ ਨਿਰਭਰ ਹੋਣ, ਅੱਛਾ ਟੈਕਸ ਦਿੰਦੇ ਹੋਣ। ਉਹ ਕਿਉਂ ਨਹੀਂ ਹੋ ਸਕਦਾ ਏਦਾਂ? ਉਹ ਸਾਰੇ ਤੁਸੀਂ ਚੰਗੇ ਕੰਮਾਂ ਤੇ ਲਾਏ ਹੋ, ਤੁਹਾਡਾ ਅਰਥਚਾਰਾ ਮਜ਼ਬੂਤ ਹੋਏਗਾ। ਬਾਕੀ ਇਹ ਤਾਂ ਚਲੋ ਫ੍ਰੀ ਵੇਜ਼ ਜੋ ਚੱਲਦੀਆਂ ਨੇ ਚੀਜ਼ਾਂ, ਤੇ ਵੈਸਾ ਸਿਆਸੀ ਨੇ ਤਾਂ ਸਬਸਿਡੀਆਂ ਤਾਂ ਉਹ ਕਟੌਤੀਆਂ ਕਰ ਰਹੇ ਆ ਮੋਦੀ ਹੋਰੀ, ਉਹ ਤਾਂ ਕੱਟ ਦੇਣਗੇ, ਉਹ ਤਾਂ ਹੌਲੀ ਹੌਲੀ ਸਬਸਿਡੀਆਂ ਕੱਟਣਗੇ। ਪਰ ਇੱਥੇ ਆਰਬੀਆਈ ਦੀ ਰਿਪੋਰਟ ਜਿਹੜੀ ਉਹ ਰਾਜਾਂ ਦੇ ਮੁਤਲਕ ਹੈ, ਨਾ ਕਿ ਦੇਸ਼ ਦੇ ਮੁਤਲਕ ਹੈ। ਜੀ ਜੀ ਜੀ। ਆਪਣੇ ਅਖੀਰਲੇ ਕਾਲਰ ਨੇ ਜੀ ਦਲਜੀਤ ਸਿੰਘ ਬਿੱਟੂ। ਆਪਣਾ ਸਮਾਂ ਜਿਹੜਾ ਉਹ ਸਮਾਪਤੀ ਵਾਲਾ ਜੀ, ਮਾਫੀ ਚਾਹਾਂਗੇ ਜਿਹੜੇ ਹੋਰ ਕਾਲਰਸ ਲਾਈਨ ਤੇ ਨੇ। ਤਾਂ ਦਲਜੀਤ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਜਸਵੀਰ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ,
ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਮੈਂ ਤੁਹਾਨੂੰ ਤਰ੍ਹਾਂ ਸਤਿ ਸ਼੍ਰੀ ਅਕਾਲ। ਮੈਂ ਇੱਕ ਕਹਿਣਾ ਚਾਹ ਰਿਹਾ ਜਿੱਦਾਂ ਵੀ ਜਿਹੜਾ এনवायरमेंटल ਦਾ ਮਸਲਾ ਹਾਂਜੀ ਜੇ ਚਾਹੇ ਉਹ ਸੈਂਟਰ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਆ ਉਹ ਜੇ ਸਾਰੀਆਂ ਜਿੰਨੀ ਇੰਡਸਟਰੀ ਹੈ ਸਾਰੀ ਨੂੰ ਇੱਕ ਦੁਬਾਰਾ ਰਿਵਿਊ ਕਰਕੇ ਜਿਹੜੇ ਉਹਨਾਂ ਦੇ ਆਪਣੇ ਕਾਨੂੰਨ ਹੈਗੇ ਉਹਨੂੰ ਐਨਫੋਰਸ ਕਰਨ, ਨਾ ਕਿ ਉਹ ਕੰਪਨੀਆਂ ਬੰਦ ਕਰ ਜਾਂ ਫੈਕਟਰੀਆਂ ਬੰਦ ਕਰਨ। ਇੱਦਾਂ ਨਹੀਂ ਕਰ ਸਕਦੇ। ਪੂਰੇ ਪੂਰੇ ਜਿੰਨੇ ਵੀ ਕਿਤੇ ਵੀ ਹੈਗੇ ਆ ਸਾਰਿਆਂ ਨੂੰ ਰਿਵਿਊ ਕਰ ਦੁਬਾਰਾ ਠੀਕ ਹੈ ਜੀ। ਬਿਲਕੁਲ ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਆ ਕਿ ਕਾਨੂੰਨ ਹੈਗੇ ਨੇ ਸਰ। ਕੋਈ ਵੀ ਫੈਕਟਰੀ ਕੋਈ ਵੀ ਕੰਪਨੀ ਵਾਤਾਵਰਨ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ। ਹਾਲਾਂਕਿ ਇਹਨਾਂ ਨੇ ਹੁਣ ਕੀ ਕਰਨਾ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ ਕਿ ਬਹੁਤ ਇੱਕ ਸਖਤ ਕਾਨੂੰਨ ਹੈ ਸਾਡੇ ਕੋਲ ਇਸ ਤਰ੍ਹਾਂ ਦਾ ਵਾਤਾਵਰਨ ਦੇ ਪੱਖੀ। ਉਹਨੂੰ ਇਹ ਥੋੜਾ ਜਿਹਾ ਹੋਰ ਫਲੈਕਸੀਬਲ ਕਰ ਦੇਣਗੇ ਤਾਂ ਕਿ ਇੰਡੀਆ ਜਿਹੜਾ ਉਹ ਇਸ ਪਾਸੇ ਥੋੜਾ ਜਿਹਾ ਮਤਲਬ ਕਿ ਤੁਸੀਂ ਸਮਝਦੇ ਹੋ ਅੱਜ ਕੱਲ ਉਦਯੋਗ ਦੇ ਪਾਸੇ ਜਿਹੜਾ ਮੁਕਾਬਲਾ ਹੈ ਤੇ ਉਹਦੇ 'ਚ ਥੋੜੀ ਵਪਾਰੀਆਂ ਨੂੰ ਜਾਂ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹ ਹੋਵੇ। ਪਰ ਬਾਵਜੂਦ ਇਸ ਤੇ ਸਾਡੇ ਕੋਲ ਕਾਨੂੰਨ ਇਸ ਤਰ੍ਹਾਂ ਦੇ ਆ ਕਿ ਅਸੀਂ ਕਿਸੇ ਨਦੀ ਦੇ ਵਿੱਚ ਵਗਦੇ ਪਾਣੀ ਦੇ ਵਿੱਚ ਕੂੜਾ ਵੀ ਨਹੀਂ ਸੁੱਟ ਸਕਦੇ। ਜੀ ਬਿਲਕੁਲ। ਉਹ ਵੀ ਮਤਲਬ ਕਿ ਕਾਬਲੇ ਸਜ਼ਾ ਹੈ। ਹਾਂਜੀ। ਤੇ ਇਹ ਤਾਂ ਮਤਲਬ ਕਿ ਦੂਰ ਦੀ ਗੱਲ। ਤਾਂ ਜਦੋਂ ਵੀ ਕੋਈ ਫੈਕਟਰੀ ਲੱਗਦੀ ਹੈ ਉਹ ਜੋ ਵਾਤਾਵਰਨ ਦੀਆਂ ਮਤਲਬ ਕਿ NOC ਵਗੈਰਾ ਹੁੰਦੀਆਂ ਨੇ ਉਹ ਲੈ ਕੇ ਲੱਗਦੀਆਂ। ਤੇ ਦੂਸਰਾ ਹੈ ਕਿ ਜੋ ਵੀ ਮਿੱਥੇ ਪੈਮਾਨੇ ਹੁੰਦੇ ਨੇ ਉਹ ਸਾਰੀਆਂ ਸ਼ਰਤਾਂ ਪੈਮਾਨੇ ਪੂਰਾ ਕਰਨ ਤੋਂ ਬਾਅਦ ਹੀ ਫੈਕਟਰੀ ਲੱਗਦੀ ਹੈ। ਪਰ ਹੁੰਦਾ ਕੀ ਹੈ ਕਿ ਬਾਅਦ ਦੇ ਵਿੱਚ ਉਹ ਜਿਵੇਂ ਕਰਦੇ ਨੇ ਜਿਵੇਂ ਚਲਾਉਂਦੇ ਨੇ ਤਾਂ ਇੱਕ ਤਰ੍ਹਾਂ ਨਾਲ ਰਲ ਮਿਲ ਕੇ ਗੇਮ ਚੱਲਦੀ ਹੈ। ਅਧਿਕਾਰੀ ਰਲ ਜਾਂਦੇ ਨੇ ਉਹਨਾਂ ਦੇ ਜੀ 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 ਜਿਨ੍ਹਾਂ ਨੇ ਉਹ ਲਾਗੂ ਕਰਾਉਣਾ ਹੈ ਕਾਨੂੰਨ। ਬਿਲਕੁਲ ਜੀ। ਸੋ ਮਿੰਟੂ ਜੀ ਆਪਣਾ ਸਮਾਂ ਹੁਣ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ ਦੋਨਾਂ ਨੂੰ। ਪ੍ਰੋਗਰਾਮ ਆਪਾਂ ਨੂੰ ਇੱਥੇ ਹੀ ਸਮਾਪਤ ਕਰਨਾ ਪੈਣਾ ਤੇ ਕੋਈ ਗੱਲ ਨਹੀਂ ਹੈ ਜੀ। ਸਾਲ ਭਰ ਦੇ ਵਿੱਚ ਦਿੱਤੀਆਂ ਅਹਿਮ ਤੇ ਖਾਸ ਜਾਣਕਾਰੀਆਂ ਦੇਣ ਲਈ ਤੁਹਾਡਾ ਸਾਲ ਦਾ ਅਖੀਰਲਾ ਜਿੱਦਾਂ ਕਹਿ ਲਓ ਕਿ ਆਪਣਾ ਸ਼ੁੱਕਰਵਾਰ ਸੀਗਾ ਸਾਲਾਂ ਵਾਲਾ। ਤੇ ਇਸ ਸਾਲ ਵੀ ਵਿਚਾਰ ਤਕਰਾਰ ਚੱਲਦੇ ਰਹੇ ਆ। ਵਾਧਾ ਘਾਟਾ ਵੀ ਹੁੰਦਾ ਹੋਏਗਾ, ਬੋਲ ਕਬੋਲ ਵੀ ਹੁੰਦਾ ਹੋਏਗਾ ਕਿਤੇ ਨਾ ਕਿਤੇ। ਸੋ ਉਹਨਾਂ ਸਾਰੀਆਂ ਭੁੱਲਾਂ ਚੁੱਕਾਂ ਉਕਾਈਆਂ ਵਾਸਤੇ ਖਿਮਾ ਯਾਚਨਾ। ਤੇ ਨਵੇਂ ਸਾਲ ਦੇ ਵਿੱਚ ਫੇਰ ਨਵੀਆਂ ਗੱਲਾਂ ਬਾਤਾਂ ਨਵੀਆਂ ਵਿਚਾਰਾਂ ਤਕਰਾਰਾਂ ਹੋਣਗੀਆਂ। ਤਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਅਗਾਊ ਸ਼ੁਭੇੱਛਾ। ਜੀ ਜੀ ਤੁਹਾਨੂੰ ਵੀ ਬਹੁਤ ਸ਼ੁਭੇੱਛਾਵਾਂ। ਤੇ ਪਰ ਇੱਕ ਗੱਲ ਸਾਨੂੰ ਸਾਰਿਆਂ ਨੂੰ ਥੋੜੀ ਜਿਹੀ ਇਹਦੇ ਬਾਰੇ ਸਮਝਣੀ ਪੈਣੀ ਹੈ ਕਿ ਜਿਹੜਾ ਵੀ ਨਿਊਜ਼ ਐਨਾਲਿਸਟ ਆ, ਪਹਿਲੀ ਗੱਲ ਤਾਂ ਉਹ ਕੋਈ ਗੂਗਲ ਨਹੀਂ ਹੈ ਕਿ ਉਹ ਹਰ ਚੀਜ਼ ਨੂੰ ਹੀ ਆਪਣੇ ਦਿਮਾਗ ਅੰਦਰ ਵਰਸੋਈ ਬੈਠਾ ਹੋਵੇ। ਦੂਜੀ ਚੀਜ਼ ਇਹ ਹੈ ਕਿ ਸਰਕਾਰਾਂ ਸੱਤਾ ਦਾ ਹਮੇਸ਼ਾ ਕ੍ਰਿਟੀਸਿਜ਼ਮ ਹੁੰਦਾ ਹੀ ਰਹਿੰਦਾ ਹੈ ਤੇ ਹੁੰਦਾ ਰਹਿਣਾ ਚਾਹੀਦਾ ਹੈ। ਕ੍ਰਿਟੀਸਿਜ਼ਮ ਕਰਨ ਦੇ ਲਈ ਤੁਹਾਨੂੰ ਰੋਸ਼ਨ ਦਿਮਾਗ ਹੋਣਾ ਪੈਂਦਾ, ਤੁਹਾਨੂੰ ਬਹੁਤ ਕੁਝ ਪੜ੍ਹਨਾ ਪੈਂਦਾ, ਬਹੁਤ ਸਾਰੀਆਂ ਚੀਜ਼ਾਂ ਦਾ ਅਧਿਐਨ ਕਰਨਾ ਪੈਂਦਾ। ਤੁਸੀਂ ਪੈਨਸ਼ਨ ਸਕੀਮ ਤੇ ਬੋਲਣਾ ਤੁਹਾਨੂੰ 25-30 ਪੇਜ ਪੜ੍ਹਨੇ ਪੈਣਗੇ ਕਿ ਪੈਨਸ਼ਨ ਸਕੀਮ ਕਿਉਂ ਹੈ, ਕਿਹਦੇ ਲਈ ਚਾਹੀਦੀ ਹੈ, ਵੈਲਫੇਅਰਿੰਗ ਕੀ ਹੈ, ਡੈਮੋਕ੍ਰੇਟਿਕ ਰਿਫਾਰਮ ਕਹਿ ਲਓ, ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਵੈਲਫੇਅਰਿੰਗ ਕੀ ਆ, ਰਿਓੜੀਆਂ ਕੀ ਆ, ਮੁਫਤਖੋਰੀ ਕੀ ਹੈ। ਇਹ ਬੜੀਆਂ ਡੂੰਘੀਆਂ ਚੀਜ਼ਾਂ ਨੇ ਸਾਡੇ ਸਾਰਿਆਂ ਦੇ ਲਈ ਪੜ੍ਹਨ ਦੇ ਲਈ। ਸੋ ਇਹ ਸਰਕਾਰਾਂ ਦੇ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤੇ ਉਦੋਂ ਆਪਾਂ ਸਾਰਿਆਂ ਨੂੰ ਥੋੜਾ ਜਿਹਾ ਜਿਹੜਾ ਜੇਰਾ ਉਹ ਵੱਡਾ ਕਰਨਾ ਚਾਹੀਦਾ ਕਿਉਂਕਿ ਅਸੀਂ ਉਹਨਾਂ ਨੂੰ ਚੁਣਿਆ ਹੀ ਇਸ ਵਾਸਤੇ, ਉਹਨਾਂ ਦੀ ਡਿਊਟੀ ਇਹ ਹੈ। ਜੀ ਮਿੰਟੂ ਜੀ ਜੀ ਬਿਲਕੁਲ ਬਿਲਕੁਲ ਇਹ ਹੈ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੋਸ਼ਿਸ਼ ਕਰੀਦੇ ਆ ਕਿ ਲੱਭ ਕੇ ਪੜ੍ਹ ਕੇ ਅਸੀਂ ਸਮਝ ਕੇ ਤੇ ਵੱਧ ਤੋਂ ਵੱਧ ਫੈਲਾਈਏ। ਤਾਂ ਇਹ ਵੀ ਸਾਡੀ ਸੇਵਾ ਹੀ ਲੱਗੀ ਹੋਈ ਹੈ। ਤੇ ਨਾਲੇ ਰੋਜੀ ਰੋਟੀ ਦਾ ਆਹਾਰ ਹੈ, ਨਾਲੇ ਸੇਵਾ ਹੈ, ਨਾਲੇ ਪੁੰਨ ਨਾਲੇ ਫਲੀਆਂ। ਇਹੀ ਕੋਸ਼ਿਸ਼ ਹੈ। ਕਦੇ ਇਹਦੇ ਚ ਕਾਮਯਾਬ ਹੋ ਜਾਂਦੇ ਆ, ਕਦੇ ਇਹਦੇ ਚ ਨਾਕਾਮਯਾਬ ਹੋ ਜਾਂਦੇ ਆ। ਇਹੀ ਕੰਮ ਦਾ ਪਾਰਟ ਹੁੰਦਾ ਹੈ। ਜੀ ਜੀ ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਧੰਨਵਾਦ ਜੀ ਜੀ। ਮੁਬਾਰਕਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਸਾਲ ਦਾ ਅਖੀਰਲਾ ਸ਼ੁੱਕਰਵਾਰ ਸੀ। ਤੁਹਾਡੀਆਂ ਕਾਲਸ ਆਈਆਂ, ਬਹੁਤ ਸਾਰੇ ਸਰੋਤਿਆਂ ਨੇ ਜਿਨ੍ਹਾਂ ਨੇ ਪੰਜਾਬੀ ਰੇਡੀਓ USA ਨੂੰ ਪਿਆਰ ਬਖਸ਼ਿਆ, ਇਸ ਪ੍ਰੋਗਰਾਮ ਨੂੰ ਪਿਆਰ ਬਖਸ਼ ਦਿਓ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਤੇ ਇਹ ਸਾਨੂੰ ਮੰਨ ਕੇ ਚੱਲਣਾ ਪੈਣਾ ਕਿ ਕੰਟਰਾਡਿਕਸ਼ਨਸ ਹਮੇਸ਼ਾ ਸਾਡੀਆਂ ਹੁੰਦੀਆਂ ਨੇ। ਕਿਤੇ ਵੀ ਤੁਸੀਂ ਕਿਸੇ ਵੀ ਮਾਡਲ ਤੇ ਦੇਖ ਲਓ, ਸਹਿਮਤੀਆਂ ਨਹੀਂ ਬਣਦੀਆਂ, ਕਿਸੇ ਵੀ ਮੋਰਚੇ ਤੇ ਸਾਰਿਆਂ ਦੀ ਸਹਿਮਤੀ ਨਹੀਂ ਹੁੰਦੀ। ਪਰ ਫਿਰ ਵੀ ਜਿਹੜਾ ਕੰਮ ਲੋਕਾਈ ਦੇ ਪੱਖ 'ਚ ਹੁੰਦਾ ਤਾਂ ਆਪਾਂ ਉੱਥੇ ਕਹਿ ਦਿੰਦੇ ਹਾਂ ਸਹਿਮਤੀਆਂ ਨੂੰ ਪਾਸੇ ਰੱਖ ਕੇ ਆਪਾਂ ਉੱਥੇ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਵੀ ਕਰਦੇ ਹਾਂ ਤੇ ਇੱਕ ਦੂਜੇ ਨੂੰ ਆਪਾਂ ਆਪਦੀ ਜਿਹੜੀ ਖਿਆਲਾਤ ਆ, ਵਿਚਾਰਧਾਰਾ, ਉੱਥੇ ਉਸ ਸਟਾਂਸ ਤੋਂ ਵੀ ਥੋੜ੍ਹਾ ਜਿਹਾ ਲਿਬਰਲ ਹੋ ਕੇ ਗੱਲ ਕਰਦੇ ਹਾਂ। ਸੋ ਪੰਜਾਬੀ ਰੇਡੀਓ USA ਤੁਹਾਡੇ ਪਿਆਰ, ਤੁਹਾਡੇ ਸਹਿਯੋਗ ਦੀ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਹੀ ਸ਼ਲਾਘਾ ਦਾ ਪਾਤਰ ਬਣਦਾ ਰਿਹਾ। ਤੁਹਾਡੇ ਸਹਿਯੋਗ ਦੀ ਅਸੀਂ ਇਸੇ ਤਰ੍ਹਾਂ ਉਮੀਦ ਕਰਦੇ ਹਾਂ ਭਵਿੱਖ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਪਿਆਰ ਦਿੰਦੇ ਰਹੋਗੇ। ਸਾਲ ਤੁਹਾਡੇ ਲਈ, ਨਵਾਂ ਸਾਲ ਤੁਹਾਡੇ ਲਈ ਸ਼ੁਭ ਇਛਾਵਾਂ ਭਰਿਆ ਹੋਵੇ। ਤੁਹਾਨੂੰ ਸਾਰਿਆਂ ਨੂੰ ਹੀ ਇਸ ਸਾਲ ਦੇ ਵਿੱਚ
ਕੋਈ ਵੀ ਜਿਹੜੀ ਅਣਸੁਖਾਵੀਂ ਖਬਰ ਆ ਉਹ ਸੁਣਨ ਨੂੰ ਨਾ ਮਿਲੇ। ਤੇ ਇਸੇ ਨਾਲ ਹੀ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਗਲੀ ਪੇਸ਼ਕਸ਼ ਅਪਡੇਟ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।